ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੂਨ ਦਿਨ ਹੈਗਾ ਹੈ ਜੀ ਵੀਰਵਾਰ, ਅਤੇ ਅੱਜ ਦਾ ਵੀਰਵਾਰ ਦਾ ਟਰੱਕਿੰਗ ਥਰਸਡੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ, ਅਤੇ ਗੱਲਬਾਤ ਜਿਹੜੀ ਆਪਣੇ ਨਾਲ ਟਰੱਕਿੰਗ ਬਾਰੇ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਅਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਅੱਗੇ ਵਧੀਏ। ਜਿਵੇਂ ਆਪਾਂ ਸਭ ਜਾਣਦੇ ਹਾਂ, ਜੂਨ ਦੇ ਘੱਲੂਘਾਰੇ ਦੇ ਉਹ ਦਿਨ ਇਹ ਚੱਲ ਰਹੇ ਨੇ। ਸੋ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਹੀ ਸਿੱਖ ਕੌਮ ਦੇ ਉਹਨਾਂ ਮਹਾਨ ਯੋਧਿਆਂ ਨੂੰ, ਸ਼ਹੀਦਾਂ ਨੂੰ, ਸਿੰਘਾਂ ਸਿੰਘਣੀਆਂ ਨੂੰ ਜਿਹੜਾ ਕੋਟਾਨ-ਕੋਟ ਪ੍ਰਣਾਮ, ਜਿਨ੍ਹਾਂ ਨੇ ਇਸ ਬੈਟਲ ਆਫ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਸ ਤੀਜੇ ਘੱਲੂਘਾਰੇ ਦੇ ਵਿੱਚ ਆਪਣੀ ਸਿਰ ਧੜ ਦੀ ਜਿਹੜੀ ਉਹ ਬਾਜੀ ਲਾਈ ਆ। ਸੋ ਅੱਜ ਦੇ ਜਿਹੜੇ ਉਹ ਦਿਨ ਫਾਇਰਿੰਗ, ਕਰਫਿਊ, ਸਾਰਾ ਕੁਛ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਸਾਰਾ ਕੁਛ ਚੱਲ ਰਿਹਾ ਸੀ। ਸਿੰਘਾਂ ਦੇ ਦੁਆਰਾ ਉਸ ਟਾਈਮ ਦੀ ਉਹ ਆਪਣੇ ਆਪ ਨੂੰ ਬਹੁਤ ਭਾਰੀ ਤਾਕਤਵਰ ਫੋਰਸ ਜਿਹੜੀ ਸਮੇਂ ਦੀ ਭਾਰਤੀ ਫੌਜ ਸੀਗੀ, ਉਸ ਨੂੰ ਮੂੰਹ ਤੋੜਵਾਂ ਜਿਹੜਾ ਉਹ ਜਵਾਬ ਜਿਹੜੀ ਉਹ ਦੇ ਰਹੀ ਸੀਗੀ। ਸੋ ਸਾਰੇ ਹੀ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਆਪਾਂ ਯਾਦ ਕਰਦੇ ਹੋਏ ਉਹਨਾਂ ਦਾ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ। ਸਮੂਹ ਸ਼ਹੀਦਾਂ ਦਾ ਬਹੁਤ ਬਹੁਤ ਧੰਨਵਾਦ ਵੀ ਇਸ ਲਈ ਵੀ ਕਰਦੇ ਹਾਂ ਵੀ ਉਹਨਾਂ ਨੇ ਸਿੱਖ ਕੌਮ ਦੇ ਲਈ ਆਪਣੀ ਸਿਰ ਧੜ ਦੀ ਬਾਜੀ ਜਿਹੜੀ ਆ, ਜਾਨ ਨਿਸ਼ਾਵਰ ਜਿਹੜੀ ਉਹ ਕਰ ਦਿੱਤੀ। ਅਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆਪਾਂ ਅੱਗੇ ਵੱਧਦੇ ਚੱਲਦੇ ਹਾਂ। ਟਰੱਕਿੰਗ ਦੇ ਬਾਰੇ ਜਿਹੜੀ ਉਹ ਆਪਣੀ ਗੱਲਬਾਤ ਆ ਉਹ ਵੀ ਜਿਹੜੀ ਉਹ ਹੋਊਗੀ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰ ਸਹਿਯੋਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ ਜਸਕਰਨ ਸਿੰਘ, ਗੁਰ ਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌਰ ਸਰਜਲ ਟਰੱਕਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ। ਕਾਲ 559 905 2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ। ਕਾਲ 415 909 0503 415909 0503 ਦੇ ਉੱਤੇ। ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਤੇ ਵੁੱਡਲੈਂਡ ਟਰੱਕ ਪਾਰਕਿੰਗ ਹਾਈਵੇ I-5 ਦੇ ਐਗਜ਼ਿਟ 538 538 ਦੇ ਉੱਤੇ, ਜਿੱਥੇ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੂਰਾ ਪੁਖਤਾ ਪ੍ਰਬੰਧ ਆ। ਈਜ਼ੀ ਔਨ ਐਂਡ ਆਫ ਐਕਸੈਸ ਹੈਗਾ ਆ I-5 ਤੋਂ। ਹੋਰ ਜਾਣਕਾਰੀ ਦੇ ਲਈ ਕਾਲ ਕਰੋ 916 396 9085 916 396 9085। ਐਡਰੈਸ 597 ਨਾਰਥ ਈਸਟ ਸਟਰੀਟ, ਵੁੱਡਲੈਂਡ, ਕੈਲੀਫੋਰਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਅਤੇ ਰਮਨ ਜੀ, ਆਪਾਂ ਜਿਹੜੀ ਆ ਟਰੱਕਿੰਗ ਬਾਰੇ ਜਿਹੜੀ ਉਹ ਗੱਲਬਾਤ ਦੀ ਜਿਹੜੀ ਆਪਾਂ ਜੇ ਸ਼ੁਰੂਆਤ ਕਰਦੇ ਜਾਈਏ, ਬੀਤੇ ਹਫ਼ਤੇ ਕਾਰਬ ਦੀ ਜਿਹੜੀ ਆ ਉਹ ਰਮਨ ਜੀ ਮੀਟਿੰਗ ਰੱਖੀ ਗਈ ਸੀਗੀ। ਆਪਾਂ ਵੀ ਕਾਫੀ ਲੋਕਾਂ ਨੂੰ ਕਿਹਾ ਸੀਗਾ ਵੀ ਭਾਈ ਉਸ ਦੇ ਵਿੱਚ ਸ਼ਿਰਕਤ ਕਰੋ। ਸੋ ਕੀ ਰਿਹਾ ਜੀ ਇਸ ਕਾਰਬ ਦੀ ਜਿਹੜੀ ਉਹ ਮੀਟਿੰਗ ਨੂੰ ਲੈ ਕੇ, ਜਿਸ ਦੇ ਵਿੱਚ ਸਮੋਕ ਟੈਸਟ ਸਾਲ ਦੇ ਵਿੱਚ 3-4 ਵਾਰੀ ਦੇ ਜਿਹੜੇ ਉਹ ਸੋਚਿਆ ਜਾ ਰਿਹਾ ਸੀ। ਕੀ ਸਰ ਲੋਕਾਂ ਦਾ ਜਿਹੜਾ ਪ੍ਰਤੀਕਰਨ ਰਿਹਾ ਇਸ ਪੂਰੇ ਮਾਮਲੇ 'ਚ? ਜੀ ਬਿਲਕੁਲ ਰਾਜਕਰਨ, ਥੈਂਕ ਯੂ। ਅਤੇ ਜਿਹੜਾ ਪ੍ਰਤੀਕਰਮ ਹੈਗਾ ਆ ਕਾਰਬ ਦੀ ਮੀਟਿੰਗ ਦੇ ਵਿੱਚ, ਪਹਿਲੀ ਗੱਲ ਤਾਂ ਹੈ ਕਿ ਕਾਰਬ ਦੀ ਮੀਟਿੰਗ 'ਚ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਉਹਨਾਂ ਨੇ ਆਪਣਾ ਟਾਈਮ ਕੱਢ ਕੇ ਉਹਦੇ ਵਿੱਚ ਹਿੱਸਾ ਲਿਆ, ਬਹੁਤ ਵਧੀਆ ਗੱਲ ਕੀਤੀ। ਉਸ ਦੇ ਵਿੱਚ 100 ਦੇ ਕਰੀਬ ਜਿਹੜੇ ਲੋਕੀ ਆਪਣੇ ਜਿਹੜੇ ਸੀਗੇ ਉਹ ਸ਼ਿਰਕਤ ਕੀਤੀ ਉਹਨਾਂ ਨੇ, ਅਤੇ ਜਿਹਦੇ ਵਿੱਚੋਂ ਕੁਛ ਪੰਜਾਬੀ ਅਤੇ ਕੁਛ ਸਪੈਨਿਸ਼ ਸੀਗੇ। ਸੋ ਜਿਹਦੀ ਮੀਟਿੰਗ ਜਿਹੜੀ ਆ ਉਹ 6 ਵਜੇ ਸ਼ੁਰੂ ਹੋਈ ਸੀਗੀ। 6:05 'ਤੇ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਸ਼ੁਰੂ ਕੀਤੀ ਸੀਗੀ, ਅਤੇ 45 ਮਿੰਟ ਦੀ ਪ੍ਰੈਜੈਂਟੇਸ਼ਨ ਸੀਗੀ। ਅਤੇ ਉਸ ਤੋਂ ਬਾਅਦ ਫਿਰ 2 ਰੂਮ ਕ੍ਰੀਏਟ ਕੀਤੇ ਗਏ ਸੀਗੇ, ਇੱਕ ਸਪੈਨਿਸ਼ ਰੂਮ, ਇੱਕ ਪੰਜਾਬੀ ਰੂਮ। ਸੋ ਜਿੰਨੇ ਪੰਜਾਬੀ ਸੀਗੇ ਉਹ ਪੰਜਾਬੀ ਰੂਮ ਦੇ ਵਿੱਚ ਫਿਰ ਐਂਟਰ ਕਰ ਗਏ ਸੀਗੇ। ਉੱਥੇ ਫਿਰ ਆਪਣਾ ਜਿਹੜਾ ਕੁਐਸਚਨਜ਼ ਆ ਉਹ ਪੰਜਾਬੀ ਦੇ ਵਿੱਚ ਗੱਲਬਾਤ ਸ਼ੁਰੂ ਹੋਈ ਸਾਰੀ। ਅਤੇ ਇਹ ਸਾਰੀ ਮੀਟਿੰਗ ਜਿਹੜੀ ਆ ਰਾਤ ਦੇ 9:30 ਵਜੇ ਤੱਕ ਚੱਲੀ।
ਸੋ ਕਾਫੀ ਲੰਬੀ ਮੀਟਿੰਗ ਸੀ, ਕਾਫੀ ਡੀਟੇਲ ਦੇ ਵਿੱਚ ਜਿੰਨੇ ਵੀ ਬੰਦੇ ਸੀਗੇ ਕਾਫੀਆਂ ਦੇ ਜਿਹੜੇ ਸਵਾਲ ਸ਼ਾਇਦ ਹੋ ਸਕਦਾ ਰਹਿ ਵੀ ਗਏ ਹੋਣ, ਕਿਉਂਕਿ ਸਾਨੂੰ ਲਿਸਟ ਨਹੀਂ ਸੀ ਪਤਾ ਲੱਗ ਰਹੀ ਕਿ ਕੌਣ ਕੌਣ ਸ਼ਾਮਲ ਹੋਇਆ ਜਾਂ ਕੌਣ ਕੌਣ ਅਜੇ ਰਹਿ ਗਿਆ। ਪਰ ਕਾਫੀ ਜਿਹੜੇ ਹੱਦ ਤੱਕ ਕੁਐਸਚਨ ਜਿਹੜੇ ਪੁੱਛੇ ਗਏ ਤੇ ਕਾਫੀ ਹੱਦ ਤੱਕ ਕਲੈਰਿਟੀ ਵੀ ਹੋਈ, ਸਾਨੂੰ ਵੀ ਤੇ ਬਾਕੀਆਂ ਨੂੰ ਵੀ ਕਲੈਰਿਟੀ ਹੋਈ ਕਿ ਐਗਜ਼ੈਕਟਲੀ ਕੀ ਪ੍ਰਪੋਜ਼ ਕੀਤਾ ਜਾ ਰਿਹਾ ਹੈਗਾ। ਸੋ ਜੇ ਆਪਾਂ ਇਹਦੀ ਮੀਟਿੰਗ ਦੀ ਆਪਾਂ ਲਈਏ ਕਿ ਜਿਹੜੀ ਪ੍ਰਪੋਜ਼ਡ ਹੈਗੀ ਆ, ਇਹ ਪਹਿਲੀ ਗੱਲ ਸੀਗੀ, ਇਹ ਜਿਹੜੀਆਂ ਵਿੱਚ ਉਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ ਉਦੋਂ ਜੋ ਵੀ ਕੁਛ ਦੱਸਿਆ ਹੈਗਾ ਇਹ ਪ੍ਰਪੋਜ਼ਡ ਹੈਗਾ, ਇਹ ਨਾਟ ਸੈਡ ਐਂਡ ਡਨ ਹੈਗਾ। ਦਸੰਬਰ ਦੇ ਵਿੱਚ ਜਿਹੜੀ ਫਾਈਨਲ ਮੀਟਿੰਗ ਹੋਣੀ ਆ, ਕਾਰਬ ਦੇ ਸਾਹਮਣੇ ਜਿਹੜੀ ਫਾਈਨਲ ਪ੍ਰੈਜੈਂਟੇਸ਼ਨ ਹੋਣੀ ਹੈ ਜਾਂ ਫਾਈਨਲ ਉਹਨਾਂ ਦੀ ਹੀਅਰਿੰਗ ਹੋਣੀ ਹੈ, ਉਹਦੇ ਵਿੱਚ ਫਾਈਨਲ ਡਿਸੀਜਨ ਉਹਨਾਂ ਨੂੰ ਦਿੱਤਾ ਜਾਣਾ ਆ ਜਾਂ ਆਪਣੀ ਰਿਕਮੈਂਡੇਸ਼ਨ ਦਿੱਤੀਆਂ ਜਾਣੀਆਂ ਕਿ ਪਬਲਿਕ ਕੀ ਕਹਿ ਰਹੀ ਹੈ, ਤੇ ਉਸ ਤੋਂ ਬਾਅਦ ਜਿਹੜਾ ਆ ਇਹਦਾ ਫਾਈਨਲ ਜਿਹੜਾ ਡਿਸੀਜਨ ਬਣਨਾ ਹੈਗਾ। ਸੋ ਜਿਹੜਾ ਇਹਦਾ ਫਰਸਟ ਫੇਜ਼ ਹੈਗਾ ਉਹ ਜਨਵਰੀ 1, 2023 ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਜਿਹੜੇ ਹਾਈ ਐਮਿਟਰ ਵਹੀਕਲਸ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਜਿਹੜਾ ਪੋਲਿਊਸ਼ਨ ਕਰਦੇ ਵਹੀਕਲਸ ਹੈਗੇ, ਉਹਨਾਂ ਦੀ ਸਕਰੀਨਿੰਗ ਸ਼ੁਰੂ ਕੀਤੀ ਜਾਣੀ ਹੈਗੀ ਆ ਜਨਵਰੀ 1, 2023 ਤੋਂ। ਸੋ ਬੇਸਿਕਲੀ ਇਹ ਆਪਾਂ ਕਹਿ ਲਈਏ ਵੀ 22 ਦੇ ਐਂਡ ਦੇ ਵਿੱਚ ਕਹਿ ਲਈਏ, ਹੈ ਨਾ, 23 ਕਹਿ ਕੇ ਆਪਾਂ ਸੋਚਦੇ ਵੀ ਸ਼ਾਇਦ 23 ਦੇ ਚਲਾ ਗਿਆ। ਸੈਕਿੰਡ ਫੇਜ਼ ਜਿਹੜਾ ਆ ਇਹਦੇ ਵਿੱਚ ਜਿਹੜਾ ਜਨਵਰੀ 1, 2023 ਨੂੰ ਹੋਣਾ ਆ, ਉਹਦੇ ਵਿੱਚ ਇੱਕ ਤਾਂ ਉਹਨਾਂ ਦੀ ਸਕਰੀਨਿੰਗ ਸ਼ੁਰੂ ਹੋ ਜਾਣੀ ਹੈ, ਜਿਹੜੀ ਕਿ ਵੇਟ ਸਟੇਸ਼ਨ ਦੇ ਉੱਤੇ ਜਾਂ ਕਿਤੇ ਵੀ ਟਰੱਕ ਸਟਾਪ 'ਤੇ ਜਾਂ ਰੈਸਟ ਏਰੀਏ ਦੇ ਵਿੱਚ ਕਿਤੇ ਵੀ ਜਿੱਥੇ ਵੀ ਸਕਰੀਨਿੰਗ ਸ਼ੁਰੂ ਕਰਨਗੇ ਉਹ ਵਾਇਰਲੈਸ ਸਕਰੀਨਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਹੈ। ਸੋ ਉਸ ਤੋਂ ਬਾਅਦ 1 ਜਨਵਰੀ 1, 2023 ਨੂੰ ਜਿਹੜੇ ਆ ਸਾਰੇ ਵਹੀਕਲ ਓਨਰਸ ਹੈਗੇ ਆ ਉਹਨਾਂ ਨੂੰ ਆਪਣਾ ਅਕਾਊਂਟ ਐਸਟੈਬਲਿਸ਼ ਕਰਨਾ ਪੈਣਾ ਆ। ਹੈਵੀ ਡਿਊਟੀ ਜਿਹੜਾ ਇਹ ਪ੍ਰੋਗਰਾਮ ਹੈਗਾ ਇਹਦੇ ਵਿੱਚ ਆਪਣਾ ਅਕਾਊਂਟ ਜਿਹੜਾ ਆ ਉਹ ਜੁਲਾਈ 1, 2023 ਤੱਕ ਆਪਣਾ ਅਕਾਊਂਟ ਐਸਟੈਬਲਿਸ਼ ਕਰਨਾ ਪੈਣਾ। ਜਿੱਦਾਂ ਆਪਾਂ ਉਹਦਾ ਖੋਲ੍ਹਿਆ ਆ ਹੁਣ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ, ਇੱਦਾਂ ਹੀ ਇਹਦੇ ਵਿੱਚ ਅਕਾਊਂਟ ਐਸਟੈਬਲਿਸ਼ ਕਰਨਾ ਪੈਣਾ। ਜਿੱਦਾਂ ਪਹਿਲਾਂ ਆਪਾਂ ਟਰੱਕ ਐਡ ਕਰਦੇ ਆਏ ਹਾਂ, ਟ੍ਰੇਲਰ ਐਡ ਕਰਦੇ ਆਏ ਹਾਂ ਪਿਛਲੇ 10 ਸਾਲਾਂ ਤੋਂ, ਉੱਦਾਂ ਹੀ ਅਕਾਊਂਟ ਜਿਹੜਾ ਉਹ ਐਸਟੈਬਲਿਸ਼ ਕਰਨਾ ਪੈਣਾ। ਸੈਕਿੰਡ ਫੇਜ਼ ਜਿਹੜਾ ਹੈਗਾ ਉਹ ਜੁਲਾਈ 1, 2023 ਨੂੰ ਸ਼ੁਰੂ ਹੋਣਾ ਹੈਗਾ, ਜਿਹਦੇ ਵਿੱਚ ਐਨਫੋਰਸਮੈਂਟ ਆਫ ਕੰਪਲਾਇੰਸ ਸਰਟੀਫਿਕੇਟ ਰਿਕੁਆਇਰਮੈਂਟ ਸਟਾਰਟ। ਸੋ ਉਹਦੇ ਵਿੱਚ ਜਿਹੜੀ ਤੁਹਾਡੀ ਕੰਪਲਾਇੰਸ ਸਰਟੀਫਿਕੇਟ ਹੈਗਾ ਉਹਦੀ ਐਨਫੋਰਸਮੈਂਟ ਸਟਾਰਟ ਹੋ ਜਾਣੀ ਹੈ। ਉਹਦੀ ਐਨਫੋਰਸਮੈਂਟ ਦੇ ਵਿੱਚ CHP ਨੂੰ ਆਥੋਰਾਈਜ਼ੇਸ਼ਨ ਕੀਤੀ ਜਾ ਰਹੀ ਹੈ ਕਿ ਆਥੋਰਾਈਜ਼ ਕੀਤਾ ਜਾਊਗਾ ਕਿ CHP ਵੀ ਤੁਹਾਡਾ ਜਿਹੜਾ ਜਦੋਂ ਤੁਹਾਨੂੰ ਰੋਕਦੀ ਆ ਤੇ ਉਹ ਤੁਹਾਡਾ ਕਾਰਬ ਸਰਟੀਫਿਕੇਟ ਜਿਹੜਾ ਉਹ ਚੈੱਕ ਕਰ ਸਕਦੀ। ਜੇ ਤੁਹਾਡੇ ਕੋਲ ਕਾਰਬ ਸਰਟੀਫਿਕੇਟ ਨਹੀਂ ਹੈਗਾ ਤੇ ਨਾਨ ਕੰਪਲਾਇੰਟ ਦੀ ਤੁਹਾਨੂੰ ਟਿਕਟ ਉਹ ਵੀ ਦੇ ਸਕਣਗੇ। ਇਹਦੇ ਨਾਲ ਦੇ ਨਾਲ ਜਿਹੜੀ ਆ ਜੁਲਾਈ 1, 2023 ਨੂੰ DMV ਰਜਿਸਟ੍ਰੇਸ਼ਨ ਜਿਹੜੀ ਆ ਉਹ ਤੁਹਾਡੀ ਹੋਲਡ ਕੀਤੀ ਜਾ ਸਕਦੀ ਹੈ ਜੇ ਤੁਹਾਡਾ ਟਰੱਕ ਕਾਰਬ ਕੰਪਲਾਇੰਟ ਨਹੀਂ ਗਾ, ਜੇ ਤੁਹਾਡਾ ਟਰੱਕ ਜਿਹੜਾ ਉਹ ਸਮੌਗ ਚੈੱਕ ਪਾਸ ਨਹੀਂ ਕੀਤਾ ਹੈਗਾ। ਠੀਕ ਆ ਜੀ। ਤੇ ਉਸ ਤੋਂ ਜਿਹੜੀ ਥਰਡ ਫੇਸ ਹੈਗਾ ਜਿਹੜਾ ਜਨਵਰੀ 1, 2024 ਨੂੰ ਸ਼ੁਰੂ ਹੋਣਾ ਆ, ਉਹਦੇ ਵਿੱਚ ਫਿਰ ਜਿਹੜੇ 4 ਟੈਸਟ ਜਿਹੜੇ ਦਿੱਤੇ ਗਏ ਆ ਸਾਲ ਦੇ ਵਿੱਚ 4 ਟੈਸਟ ਉਹ ਸ਼ੁਰੂ ਕੀਤੇ ਜਾਣੇ ਜਨਵਰੀ 1, 2024 ਤੋਂ। ਇੱਥੇ ਰਾਜਕਰਨ ਇੱਕ ਬਹੁਤ ਵੱਡੀ ਜਿਹੜੀ ਸੀਗੀ ਚੀਜ਼ ਉਹ ਕਲੀਅਰ ਹੋਈ ਸਾਡੀ ਕਿ ਜਿਹੜੀ ਤੁਸੀਂ ਵੀ ਤੇ ਆਪਾਂ ਵੀ ਉਦੋਂ ਇਹੋ ਹੀ ਗੱਲ ਸੋਚਦੇ ਸੀਗੇ ਕਿ 4 ਵਾਰੀ ਤੁਹਾਨੂੰ ਸ਼ਾਪ ਦੇ ਵਿੱਚ ਜਾਣਾ ਪੈਣਾ ਆ, 4 ਵਾਰੀ ਤੁਹਾਨੂੰ ਉੱਥੇ ਟੈਸਟ ਕਰਾਉਣੇ ਪੈਣੇ ਆ ਜਿੱਦਾਂ ਆਪਾਂ ਸਪੌਕ ਚੈੱਕ ਕਾਰਾਂ ਦੇ ਕਰਾਉਣੇ ਆ। ਸੋ ਉਹ ਨਹੀਂ ਹੈਗਾ, ਇਹ ਤੁਹਾਨੂੰ ਸ਼ਾਪ ਦੇ ਵਿੱਚ ਜਾਣ ਨਹੀਂ ਪੈਣਾ। ਪਰ ਇਹਦੀ ਸ਼ਾਪ ਦੇ ਵਿੱਚ ਜਾਣ ਨਾਲੋਂ ਇੱਕ ਬਹੁਤ ਵੱਡਾ ਹੋਰ ਇੱਕ ਇਹਨਾਂ ਨੇ ਜਿਹੜਾ ਕ੍ਰੀਏਟ ਕੀਤਾ ਹੈਗਾ ਉਹ ਹੈਗਾ ਕਿ ਤੁਹਾਡਾ ਜਿਹੜਾ ਔਨ ਬੋਰਡ ਡਿਵਾਈਸ ਹੈਗਾ, ਜਿਹੜੀ ਇਸ ਵੇਲੇ ELD ਹੈਗੀ ਤੁਹਾਡੀ, ਸੋ ELD ਪ੍ਰੋਵਾਈਡਰ ਜਿਹੜਾ ਤੁਹਾਨੂੰ ਇੱਕ ਨਵੀਂ ਆਪਸ਼ਨ ਦਊਗਾ, ਉਹ $2, $4, $5 ਉਹਦੇ ਐਕਸਟਰਾ ਲਊਗਾ ਮਹੀਨੇ ਦੇ। ਸੋ ਉਹ ਤੁਹਾਡੇ ਟਰੱਕ ਨੂੰ ਜਿਹੜੀ ਤੁਹਾਡੀ ELD ਹੈਗੀ ਆ ਉਹ ਇਸ ਵੇਲੇ ਤੁਹਾਡੇ ਟਰੱਕ ਨੂੰ, ਤੁਹਾਡਾ ਜਿਹੜਾ ਟਰੱਕ ਦਾ ਸਿਸਟਮ ਹੈਗਾ, ਇੰਜਣ ਹੈਗਾ, ਉਹ ਪੂਰਾ ਡਾਇਗਨੋਸਟ ਕਰਦੀ ਆ। ਆਲਰੇਡੀ ਇਹ ਸਿਸਟਮ ਉਹਦੇ ਵਿੱਚ ਹੈਗਾ ਆ। ਸੋ ਉਹ ਆਪਣਾ ਐਕਸੈਸ ਲੈਣਗੇ ELD ਪ੍ਰੋਵਾਈਡਰ ਕੋਲੋਂ ਤੁਹਾਡੇ ਟਰੱਕ ਦੀ ਰੀਡਿੰਗ ਦਾ। ਸੋ ਤੁਹਾਡਾ ਟਰੱਕ ਐਕਚੁਅਲੀ ਇਸ ਵੇਲੇ ਵੀ ਜਿਹੜਾ ਸਮੌਗ ਦੀ ਰੀਡਿੰਗ ਆ ਉਹ ਪਿਕ ਕਰ ਰਿਹਾ ਹੈਗਾ, ਤੁਹਾਡੀ ELD ਜਿਹੜੀ ਆ ਉਹ ਪਿਕ ਕਰ ਰਹੀ ਆ। ਪਰ ਉਹਨੂੰ ਅੱਗੇ ਜਿੱਥੇ ਲਿੰਕ ਬਣਾ ਕੇ ਦੇਣਾ ਆ ਉਹ ਇਹਨਾਂ ਨੇ ਪ੍ਰਪੋਜ਼ ਕੀਤਾ ਕਿ ਜਿਹੜੇ ਔਨ ਬੋਰਡ ਡਿਵਾਈਸ ਹੈਗੇ ਆ ਉਹਨਾਂ ਦੇ ਥਰੂ ਅਸੀਂ ਜਿਹੜੀ ਸਮੌਗ ਦੀ ਰੀਡਿੰਗ ਹੈਗੀ ਆ ਉਹ ਲੈਣੀ ਚਾਹੁੰਦੇ ਹਾਂ। ਠੀਕ ਹੈ ਜੀ। ਸੋ ਇਹਦਾ ਮਤਲਬ ਹੈ ਕਿ ਸਾਲ ਦੇ ਵਿੱਚ 4 ਵਾਰੀ ਆਟੋਮੈਟਿਕਲੀ ਤੁਹਾਡਾ ਜਿਹੜਾ ELD ਹੈਗੀ ਆ ਉਹ ਤੁਹਾਡੇ ਟਰੱਕ ਦੀ ਜਿਹੜੀ ਰਿਕਾਰਡਿੰਗ ਹੈਗੀ ਆ, ਤੁਹਾਡੇ ਟਰੱਕ ਦੀ ਜਿਹੜੀ ਰੀਡਿੰਗ ਹੈਗੀ ਆ ਸਮੌਗ ਦੀ, ਉਹ ਆਟੋਮੈਟਿਕਲੀ ਕਾਰਬ ਨੂੰ ਸੈਂਡ ਕਰੂਗੀ।
ਠੀਕ ਆ ਜੀ। ਸੋ ਤੁਹਾਨੂੰ ਇਹ ਨਹੀਂਗਾ ਕਿ ਤੁਹਾਨੂੰ ਉੱਥੇ ਜਾ ਕੇ ਕਿਤੇ ਜਾਣਾ ਪੈਣਾ ਜਾਂ ਤੁਹਾਨੂੰ ਉੱਦਾਂ ਦਾ ਕੋਈ ਟੈਸਟ ਕਰਨਾ ਪੈਣਾ। ਸੋ ਉਸ ਤੋਂ ਬਾਅਦ ਦੇ ਵਿੱਚ ਅੱਗੇ ਕੀ ਆ ਜੀ, ਜਿਹੜਾ ਤੁਹਾਡਾ ਸਮੌਗ ਹੈਗਾ ਇੱਦਾਂ ਹੋਊਗਾ ਇਲੈਕਟ੍ਰੋਨਿਕਲੀ, ਅਤੇ ਤੁਹਾਨੂੰ ਇਲੈਕਟ੍ਰੋਨਿਕਲੀ ਉਹਦਾ ਪਾਸ ਦਾ ਸਰਟੀਫਿਕੇਟ ਮਿਲ ਜਾਊਗਾ। ਤੁਹਾਡੇ ਆਲਰੇਡੀ ਜਿਹੜੀ ਈਮੇਲ ਤੁਸੀਂ ਯੂਜ਼ ਕਰਦੇ ਆ ਇਲੈਕਟ੍ਰੋਨਿਕਲੀ ਤੁਹਾਨੂੰ ਸਰਟੀਫਿਕੇਟ ਇਸ਼ੂ ਹੋ ਜਾਊਗਾ। ਪਰ ਜੇ ਤੁਹਾਡਾ ਟਰੱਕ ਪਾਸ ਨਹੀਂ ਹੁੰਦਾ ਤੇ ਤੁਹਾਨੂੰ ਫਿਰ ਉਹਦੇ ਵਿੱਚ 90 ਡੇਜ਼ ਦਾ ਟਾਈਮ ਦਿੱਤਾ ਜਾਊਗਾ ਟੂ ਫਿਕਸ ਦਾ ਟਰੱਕ ਨੂੰ ਫਿਕਸ ਕਰਨ ਵਾਸਤੇ। ਠੀਕ ਆ ਜੀ। ਸੋ ਜੇ ਤੁਸੀਂ 90 ਡੇਜ਼ ਦੇ ਵਿੱਚ ਉੱਥੇ ਇਹ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ 90 ਡੇਜ਼ ਤੋਂ ਵੱਧ ਚਾਹੀਦੇ ਆ ਟਰੱਕ ਫਿਕਸ ਕਰਨ ਨੂੰ ਤਾਂ ਸਾਨੂੰ ਦੱਸੋ ਕਿ 90 ਡੇਜ਼ ਤੋਂ ਵੱਧ ਚਾਹੀਦੇ ਆ। ਜੇ ਤੁਸੀਂ ਹੋਰ ਕੋਈ ਸੈਟਅਪ ਚਾਹੁੰਦੇ ਆ, ਇਹਦੇ ਨਾਲ ਦੇ ਨਾਲ ਰਾਜਕਿਰਨ ਇੱਕ ਹੋਰ ਬੜੀ ਜਿਹੜੀ ਗੱਲ ਹੋਰ ਡਿਸਕਵਰ ਹੋਈ ਕਿ ਜਿਹੜੇ ਕੈਲੀਫੋਰਨੀਆ ਦੇ ਵਿੱਚ ਟਰੱਕ ਚੱਲਦੇ ਆ ਇਸ ਵੇਲੇ, ਜਿਹੜੇ ਕਹਿੰਦੇ ਆ ਕਿ 150 ਮਾਈਲ ਦੇ ਵਿੱਚ ਉਹਨਾਂ ਨੂੰ ELD ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਨੂੰ ਇੱਕ ਸਪੈਸ਼ਲ ਡਿਵਾਈਸ ਜਿਹੜਾ ELD ਟਾਈਪ ਹੀ ਆ ਉਹ ਆਪਣੇ ਟਰੱਕ ਤੇ ਲਵਾਉਣਾ ਪਊਗਾ, ਜਿਹੜਾ ਕਿ ਇਹ ਰੀਡਿੰਗ ਜਿਹੜੀਆਂ ਕਾਰਬਨ ਨੂੰ ਦਊਗਾ। ਸੋ ਉਹਨਾਂ ਦੇ ਲਈ ਇੱਕ ਐਕਸਟਰਾ ਜਿਹੜਾ ਬਰਡਨ ਜਿਹੜਾ 200, 250, 300, 400 ਜਿੰਨੇ ਦਾ ਵੀ ਉਹ ਡਿਵਾਈਸ ਹੋਊਗਾ ਤੇ ਮੰਥਲੀ ਸਰਵਿਸ ਜਿਹੜੀ ਆ ਉਹਦੀ ਉਹ ਲਵਾਉਣੀ ਪਊਗੀ। ਸੋ ਇਹ ਜਿਹੜੀਆਂ ਪ੍ਰਪੋਜ਼ਲਸ ਹੈਗੇ ਆ ਉਹਨਾਂ ਦੇ, ਇਹ ਜਿਹੜੀਆਂ ਉਹਨਾਂ ਨੇ ਪ੍ਰਪੋਜ਼ ਕੀਤੀਆਂ ਉੱਦਣ ਚੀਜ਼ਾਂ, ਸੋ ਸਾਨੂੰ ਵੀ ਮੈਨੂੰ ਵੀ ਕਾਫੀ ਚੀਜ਼ਾਂ ਜਿਹੜੀਆਂ ਨਵੀਆਂ ਪਤਾ ਲੱਗੀਆਂ ਉਹਦੇ ਵਿੱਚ। ਪਰ ਇਹ ਜਿਹੜੀਆਂ ਪ੍ਰਪੋਜ਼ਲ ਹੈਗੀਆਂ, ਸੋ ਇਹਨਾਂ ਨੂੰ ਹੁਣ ਜਿਹੜੀਆਂ ਨੈਕਸਟ ਮੀਟਿੰਗਸ ਹੈਗੀਆਂ, ਜਿੱਦਾਂ ਇਸ ਮੀਟਿੰਗ ਤੇ ਅਸੀਂ ਪਹੁੰਚੇ ਹਾਂ, ਇਸ ਮੀਟਿੰਗ 'ਚ ਅਸੀਂ ਜਾ ਕੇ ਆਪਣੇ ਵਿਚਾਰ ਰੱਖੇ, ਆਪਣੀਆਂ ਗੱਲਾਂ ਰੱਖੀਆਂ ਆ, ਜਾਂ ਇਹਨੂੰ ਅਪੋਜ਼ ਕੀਤਾ, ਕਿੰਨਾ ਅਪੋਜ਼ ਕੀਤਾ, ਉਹ ਸਾਰਾ ਕੁਝ ਜਿਹੜਾ ਆ ਹੁਣ ਇਹਦੇ ਵਿੱਚ ਰਾਜਕਿਰਨ ਜਿਹੜੀ ਸਾਰਿਆਂ ਨਾਲੋਂ ਵੱਡੀ ਚੀਜ਼ ਆ ਕਿ ਕਾਰਬ ਨੂੰ ਰਿਪੋਰਟ ਜਿਹੜੀ ਮਿਲ ਰਹੀ ਆ ਜਾਂ ਕਾਰਬ ਨੂੰ ਜਿਹੜੀਆਂ ਰਿਪੋਰਟਸ ਮਿਲ ਰਹੀਆਂ ਹੈਗੀਆਂ ਉਹ ਮਿਲ ਰਹੀਆਂ ਹੈਗੀਆਂ ਕਿ ਬਹੁਤ ਜ਼ਿਆਦਾ ਜਿਹੜੇ ਟਰੱਕਸ ਹੈਗੇ ਆ ਉਹ ਡਾਇਰੈਕਟ ਕੀਤੇ ਹੋਏ ਆ ਉਹਨਾਂ ਨੇ। ਜਿਹੜਾ ਆ ਟਰੱਕ ਦਾ ਜਿਹੜਾ DPF ਸਿਸਟਮ ਹੈਗਾ ਆ ਉਹ ਟੋਟਲੀ ਬਾਈਪਾਸ ਕਰ ਦਿੱਤਾ ਹੈਗਾ। ਸੋ ਉਹ ਬਿਲਕੁਲ ਇਲਲੀਗਲ ਹੈਗਾ, ਉਹ ਬਿਲਕੁਲ ਬਿਗ ਫਾਈਨਸ ਐਂਡ ਬਿਗ ਟਿਕਟਸ ਹੈਗੀ ਆ। ਮੀਟਿੰਗ ਦੇ ਵਿੱਚ ਕਿਸੇ ਨੇ ਇਹ ਗੱਲ ਵੀ ਕਹੀ ਸੀਗੀ ਕਿ ਉਹ ਬਾਹਰੋਂ ਕਾਲ ਕਰ ਰਹੇ ਸੀਗੇ, ਸਟੇਟ ਆਫ ਕੈਲੀਫੋਰਨੀਆ ਤੋਂ ਬਾਹਰੋਂ। ਸੋ ਉਹ ਕਹਿ ਰਹੇ ਸੀਗੇ ਕਿ ਜਿਹੜੇ ਟਰੱਕ ਬਾਹਰ ਲਏ ਜਾਂਦੇ ਆ ਕੈਲੀਫੋਰਨੀਆ ਤੋਂ ਬਾਹਰ, ਜਿੰਨੇ ਵੀ ਟਰੱਕ ਲਏ ਜਾਂਦੇ ਆ, ਸੋ ਮੋਸਟ ਆਫ ਦਮ ਇਟਸ ਅ ਕਾਮਨ ਪ੍ਰੈਕਟਿਸ ਆ ਕਿ ਉਹਨਾਂ ਦੇ DPF ਜਿਹੜੇ ਆ ਫਿਲਟਰ ਜਿਹੜੇ ਆ ਉਹ ਬਾਈਪਾਸ ਕਰ ਦਿੱਤੇ ਜਾਂਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਇੱਥੇ ਕੈਲੀਫੋਰਨੀਆ ਦੇ ਵਿੱਚ ਜੇ ਤੁਹਾਡਾ ਬਾਈਪਾਸ ਕੀਤਾ ਟਰੱਕ ਮਿਲ ਜਾਂਦਾ ਆ, ਪਹਿਲੀ ਗੱਲ ਆ ਉਹਦੇ ਬੜੇ ਸਵੀਅਰ ਫਾਈਨਸ ਹੈਗੇ, ਇਹ ਆਲਰੇਡੀ ਹੈਗੇ ਆ। ਠੀਕ ਆ, ਤੇ ਉਹਦੀ ਜਿਹੜੀ ਉਹਦੀ ਰੀਪਰਕਸ਼ਨਸ ਆ ਉਹਦੀ ਜਿਹੜੀ ਹੈਗੀ ਆ ਉਹ ਬਹੁਤ ਮਾੜੇ ਹੈਗੇ ਆ। ਦੂਸਰੀ ਗੱਲ ਆ ਕਿ ਇਹਦੇ ਵਿੱਚ ਜਿਹੜਾ ਵੀ ਕੋਈ ਟਰੱਕ ਕੈਲੀਫੋਰਨੀਆ ਦੇ ਬਾਰਡਰ 'ਚ ਐਂਟਰ ਕਰਦਾ ਹੈਗਾ, ਚਾਹੇ ਉਹਦੀ ਕੰਪਨੀ ਕਿਸੇ ਥਾਂ ਦੀ ਵੀ ਹੋਵੇ, ਕਿਤੇ ਦੀ ਵੀ ਹੋਵੇ, ਉਹਨੂੰ ਇਹ ਲਾਜ਼ ਇਹ ਸਾਰਾ ਕੁਛ ਫੋਲੋ ਕਰਨਾ ਪੈਣਾ। ਓਕੇ ਜੀ। ਸੋ ਕਾਫੀ ਕੁਛ ਇਸ ਦੇ ਵਿੱਚ ਹੈਗਾ। ਸੋ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਵੀ ਅਜੇ ਪ੍ਰਪੋਜ਼ਡ ਹੈਗਾ ਆ ਜਿਹੜਾ ਇਹ ਆਪਾਂ ਕਹਿ ਰਹੇ ਵੀ 1 ਜਨਵਰੀ 2023 ਤੋਂ ਇਹ ਕਹਿੰਦੇ ਲਾਗੂ ਕਰਨਾ ਆ। ਇਹ ਪ੍ਰਪੋਜ਼ਲ ਦੇ ਵਿੱਚ ਅਜੇ ਕੋਈ ਚੇਂਜਿਸ ਹੋਣ ਦੀ ਕੋਈ ਇਹਨਾਂ ਦੇ ਵਿੱਚ ਗੁੰਜਾਇਸ਼ ਹੈਗੀ ਆ, ਜਾਂ ਇਹ ਕਾਨੂੰਨ ਕਦੋਂ ਤੱਕ ਇਹ ਚੀਜ਼ ਜਿਹੜਾ ਇਹ ਬਣ ਹੀ ਜਾਊਗਾ ਵੀ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਕਹਿ ਰਹੇ ਆ ਜਾਂ ਚੇਂਜਿਸ ਹੋਣਗੇ ਨਹੀਂ ਹੋਣਗੇ, ਕਿੰਨਾ ਵਕਤ ਜਿਹੜਾ ਲੋਕਾਂ ਨੂੰ ਮਿਲੂਗਾ, ਕੁਛ ਇਸ ਦੇ ਬਾਰੇ ਵੀ ਉਹਨਾਂ ਨੇ ਦੱਸਿਆ? ਰਾਜਕਿਰਨ ਇਹ ਕਾਨੂੰਨ ਨਹੀਂ ਬਣ ਰਿਹਾ ਕੋਈ ਵੀ, ਇਹ ਕਾਨੂੰਨ ਆਲਰੇਡੀ ਜਿਹੜਾ ਬਣਿਆ ਹੋਇਆ ਉਹਨੂੰ ਐਨਫੋਰਸਮੈਂਟ ਦਾ ਤਰੀਕਾ ਬਣ ਰਿਹਾ, ਐਨਫੋਰਸਮੈਂਟ ਕਰਨ ਦਾ ਪ੍ਰੋਸੀਜਰ ਦੀ ਇਹ ਗੱਲਬਾਤ ਹੈਗੀ ਹੈ ਕਿ ਇਹਨੂੰ ਐਨਫੋਰਸ ਕਿੱਦਾਂ ਕਰਨਾ। ਲਾਅ ਆਲਰੇਡੀ ਬਣਿਆ ਹੋਇਆ। ਸੋ ਇਹ ਪ੍ਰਪੋਜ਼ਲ ਫਿਰ ਇਹਦਾ ਮਤਲਬ ਕੀ ਆ? ਫਿਰ ਵੀ ਪ੍ਰਪੋਜ਼ਲ ਵੀ ਆਪਾਂ ਇੱਦਾਂ ਡਾਟਾ ਇਕੱਠਾ ਕਰਨਾ, ਇਹ ਪ੍ਰਪੋਜ਼ਲ ਆ ਵੀ ਪ੍ਰੋਸੀਜਰ ਦਾ ਪ੍ਰਪੋਜ਼ਲ ਆ? ਹਾਂਜੀ, ਤੁਹਾਡਾ ਜਿਹੜਾ ਐਨਫੋਰਸਮੈਂਟ ਦਾ ਪ੍ਰੋਸੀਜਰ ਆ ਉਹਦਾ ਪ੍ਰਪੋਜ਼ਲ ਹੈ ਕਿ ਇੱਦਾਂ ਅਸੀਂ ਐਨਫੋਰਸ ਕਰਨਾ ਹੈ ਇਹਨੂੰ, ਜਿਹੜਾ ਆ ਇਹਨੂੰ ਤੁਹਾਡੇ ਟਰੱਕਾਂ ਨੂੰ ਚੈੱਕ ਕਰਨ ਨੂੰ ਜਾਂ ਸਾਰੇ ਸਿਸਟਮ ਨੂੰ ਚੈੱਕ ਕਰਨ ਨੂੰ ਅਸੀਂ ਇੱਦਾਂ ਇਹ ਚੈੱਕ ਕਰਨਾ ਹੈਗਾ। ਜਦੋਂ ਸਾਡਾ ਸਵਾਲ ਕੀਤਾ ਗਿਆ ਕਿ 4 ਵਾਰੀ ਇਟਸ ਸੋ ਮੱਚ ਹੈ ਨਾ, ਵੀ 4 ਵਾਰੀ ਤੁਸੀਂ ਕਰਨਾ ਆ ਤੇ ਇਹ ਤਾਂ ਬਹੁਤ ਜ਼ਿਆਦਾ ਆ ਹੈ ਨਾ, ਤੇ ਉਹਨਾਂ ਦਾ ਇਹ ਸੀਗਾ ਕਿ ਅਸੀਂ ਇਹਨੂੰ ਜਿਹੜੀ ਬਿਟ ਇਨਸਪੈਕਸ਼ਨ 90 ਡੇ ਇਨਸਪੈਕਸ਼ਨ ਆ ਉਹਦੇ ਨਾਲ ਕੋਇਨਸਾਈਡ ਕੀਤਾ ਆ। ਜੇ ਤੁਸੀਂ ਤੁਹਾਡਾ ਡਿਵਾਈਸ ਔਨਬੋਰਡ ਡਿਵਾਈਸ ਜਿਹੜਾ ਆ ਜੇ ਉਹ ਨਹੀਂ ਕਿਸੇ ਕਿਸਮ ਦਾ ਕੋਈ ELD ਹੈਗੀ ਜਿਹੜੀ ਨਹੀਂ ਉਹ ਪ੍ਰੋਡਿਊਸ ਕਰ ਸਕਦੀ ਜਾਂ ਵਟ ਐਵਰ ਰੀਜ਼ਨ ਹੈਗਾ, ਜੇ ਤੁਹਾਡਾ ELD ਪ੍ਰੋਵਾਈਡਰ ਉਹ ਸਰਵਿਸ ਨਹੀਂ ਤੁਹਾਨੂੰ ਦੇ ਰਿਹਾ ਹੈਗਾ, ਦੈਨ ਜਦੋਂ ਤੁਸੀਂ ਬਿਟ ਇਨਸਪੈਕਸ਼ਨ ਕਰਾਉਣੀ ਹੈਗੀ ਆ, ਸ਼ਾਪ 'ਚ ਟਰੱਕ ਲੈ ਕੇ ਜਾਣਾ ਹੈਗਾ, ਰਾਈਟ ਦੈਨ ਐਂਡ ਦੇਅਰ ਤੁਸੀਂ ਉਹਦਾ ਪਲੱਗ ਜਿਹੜਾ ELD ਦੀ ਥਾਂ ਤੇ ਲਾ ਕੇ ਜਿਹੜਾ ਸ਼ਾਪ ਵਾਲਾ ਹੈ ਉਹ ਤੁਹਾਡੀ ਰੀਡਿੰਗ ਜਿਹੜੀ ਆ ਉਹ ਇਲੈਕਟ੍ਰੋਨਿਕਲੀ ਸਬਮਿਟ ਕਰੂਗਾ ਕਾਰਬ ਨੂੰ। ਸੋ ਜੇ ਤੁਹਾਡਾ ਆਟੋਮੈਟਿਕਲੀ ਨਹੀਂ ਕਰ ਰਿਹਾ, ਦੈਨ ਤੁਹਾਨੂੰ ਜਦੋਂ ਤੁਸੀਂ 90 ਡੇਜ਼ ਦੀ ਬਿਟ ਇਨਸਪੈਕਸ਼ਨ ਕਰਾਉਣੀ ਆ, ਸੋ ਉਹਨਾਂ ਦਾ ਜਵਾਬ ਇਹ ਸੀਗਾ ਕਿ ਤੁਸੀਂ ਬਿਟ ਇਨਸਪੈਕਸ਼ਨ ਕਰਾਉਣ ਲਈ ਐਨੀਵੇ ਸ਼ਾਪ 'ਚ ਤਾਂ
ਜਾਣਾ ਹੀ ਹੈ ਐਨੀਵੇ ਤੁਸੀਂ 90 ਡੇਜ਼ ਬਾਅਦ ਇੱਕ ਵਾਰੀ ਬਿਟ ਇਨਸਪੈਕਸ਼ਨ ਕਰਾਉਣੀ ਹੈ। ਸੋ ਉਹਦੇ ਲਈ ਤੁਹਾਨੂੰ ਜਿਹੜਾ ਆ ਇਹ ਉਸੇ ਟਾਈਮ 'ਤੇ ਨਾਲ ਹੀ ਤੁਸੀਂ ਇਹ ਜਿਹੜੀ ਰੀਡਿੰਗ ਆ ਉਹ ਉੱਥੇ ਬਿਟ ਇਨਸਪੈਕਸ਼ਨ ਦੇ ਥਰੂ ਉਹ ਇੱਕ ਪਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਕ ਪਾਰਟ ਹੀ ਬਣ ਜਾਵੇ ਬਿਟ ਇਨਸਪੈਕਸ਼ਨ ਦਾ, ਕਿ ਇਹ ਵੀ ਜਿਹੜਾ ਪਲੱਗ ਲਾ ਕੇ ਇਹਦੀ ਰੀਡਿੰਗ ਵੀ ਜਿਹੜੀ ਆ ਨਾਲ ਹੀ ਜਿਹੜੀ ਆ ਉਦੋਂ ਸਬਮਿਟ ਕੀਤੀ ਜਾਣੀ ਆ। ਜੀ ਜਿਹੜਾ ਇੱਕ ਪ੍ਰਪੋਜ਼ਲ ਇਸ ਦੇ ਵਿੱਚ ਜਿਹੜੀ ਇਹਨਾਂ ਨੇ ਕੀਤੇ ਵੀ 90 ਦਿਨ ਇਹਨਾਂ ਨੇ ਫਿਕਸ ਕਰਨ ਨੂੰ ਦੇਣੇ ਆ, ਉਹਦੇ ਨਾਲ ਤਾਂ ਫਿਰ ਉਹ ਅਗਲਾ ਸਮੋਕ ਟੈਸਟ ਦਾ ਦਿਨ ਆਲਰੇਡੀ ਜਿਹੜਾ ਉਹ ਆ ਗਿਆ ਹੋਣਾ ਆ। ਉਹਦੇ ਵਿੱਚ ਵੀ ਇਹਨਾਂ ਨੇ ਪ੍ਰਪੋਜ਼ਲ ਰੱਖਿਆ ਵੀ ਇਹਨਾਂ ਨੂੰ ਜਿਹੜਾ ਫਿਰ ਜੇ ਹੋਰ ਮੋਹਲਤ ਚਾਹੀਦੀ ਆ ਤੇ ਉਹ ਜਿਹੜੀ ਉਹ ਦੇ ਦਿੱਤੀ ਜਾਵੇ। ਤੇ ਫਿਰ ਇਹ ਵੱਖ-ਵੱਖ 3-3 ਮਹੀਨਿਆਂ ਬਾਅਦ ਇਹ ਟੈਸਟ ਕਰਨ ਦਾ ਇਹਨਾਂ ਦਾ ਮਕਸਦ ਕੀ ਆ? ਮਕਸਦ ਇਹੋ ਹੀ ਆ ਰਾਜਕਰਨ ਕਿ ਇਹ ਡੈਫੀਨੇਟਲੀ ਇਹ ਵੀ ਸਵਾਲ ਪੁੱਛਿਆ ਗਿਆ ਸੀਗਾ ਤੇ ਉਹਦੇ ਵਿੱਚ ਇਹ ਸੀਗਾ ਕਿ ਮਕਸਦ ਇਹ ਹੈਗਾ ਕਿ ਜਿਹੜੇ ਟਰੱਕ ਹੈਗੇ ਆ ਉਹ ਹੈਵੀ ਇਮਿਟਰਸ ਹੈਗੇ ਆ। ਜੇ ਕੋਈ ਟਰੱਕ ਜਿਹੜਾ ਉਹ ਇਸ ਵੇਲੇ ਬਾਈਪਾਸ ਮੰਨ ਲਾ, ਮੈਂ ਇੱਕ ਐਗਜ਼ਾਮਪਲ ਲੈਣਾ ਕਿ ਜੇ ਕੋਈ ਟਰੱਕ ਉਹ ਖਰਾਬ ਹੋ ਗਿਆ ਜਾਂ ਉਹ ਨਹੀਂ ਉਹਦਾ ਜਿਹੜਾ ਸਮੌਗ ਆ ਉਹ ਠੀਕ ਹੋ ਰਿਹਾ, ਉਹ ਸਾਰਾ ਇਮਿਟ ਕਰ ਰਿਹਾ ਹੈਗਾ ਹੈ ਨਾ। ਸੋ ਕਹਿੰਦੇ ਕਿ ਬਜਾਏ ਇਹਦੇ ਕਿ ਸਾਲ ਦੀ ਜੇ ਅਸੀਂ ਡੇਟ ਦਿੰਦੇ ਹਾਂ ਤੇ ਉਹ ਹੈਵੀ ਇਮਿਟਰ ਪੂਰੇ ਸਾਲ ਵਾਸਤੇ ਉਹ ਖਰਾਬੀ ਕਰਦਾ ਜਾਏਗਾ ਤੇ ਸਾਲ ਦੇ ਐਂਡ ਤੇ ਜਾ ਕੇ ਉਹ ਇੱਕ ਵਾਰੀ ਫੜਿਆ ਜਾਊਗਾ। ਪਰ ਅਸੀਂ 4 ਵਾਰੀ ਇਹ ਤਾਂ ਕਰਕੇ ਕੀਤਾ ਕਿ ਉਹਨੂੰ ਫਰੀਕੁਐਂਸੀ ਜ਼ਿਆਦਾ ਤਾਂ ਕਰਕੇ ਗਿਆ ਕਿ ਉਹ ਜਲਦੀ ਉਹਦਾ ਜਿਹੜਾ ਪਤਾ ਲੱਗ ਸਕੇ ਤੇ ਜਲਦੀ ਉਹਨੂੰ ਫਿਕਸ ਕੀਤਾ ਜਾ ਸਕੇ। ਜਿਹੜਾ 90 ਡੇਜ਼ ਦਾ ਪ੍ਰੋਵੀਜ਼ਨ ਦਿੱਤਾ ਹੈ, ਜੇ ਮੰਨ ਲਓ ਤੁਹਾਡਾ ਟਰੱਕ ਫੇਲ ਹੋ ਜਾਂਦਾ ਆ, ਉਹ ਨਹੀਂ ਤੁਹਾਡਾ ਜਿਹੜਾ ਆ ਉਹ ਪਾਸ ਹੁੰਦਾ, ਸੋ ਉਹਦੇ ਵਿੱਚ 90 ਡੇਜ਼ ਦੇ ਲਈ ਜਿਹੜਾ ਤੁਹਾਨੂੰ ਟਾਈਮ ਦਿੱਤਾ ਜਾਂਦਾ ਆ, ਉਹਦੇ ਵਿੱਚ ਉਹ ਤੁਹਾਨੂੰ ਟਰੱਕ ਫਿਕਸ ਕਰਾਉਣ ਨੂੰ ਤੇ ਟਰੱਕ ਨੂੰ ਚੱਲਦਾ ਰੱਖਣ ਲਈ ਤੁਹਾਨੂੰ ਇਜਾਜ਼ਤ ਦੇ ਦਿੰਦੇ ਆ ਕਿ ਤੁਸੀਂ ਇਹਨੂੰ ਚਲਾ ਸਕਦੇ ਆ ਪਰ ਇਹਨੂੰ ਫਿਕਸ ਕਰਾਓ। ਸੋ ਆਫਟਰ 90 ਡੇਜ਼ ਉਹਨਾਂ ਨੂੰ ਫਿਕਸ ਕੀਤਾ ਟਰੱਕ ਜਿਹੜਾ ਆ ਉਹ ਵਾਪਸ ਤੁਹਾਨੂੰ ਟੈਸਟ ਜਿਹੜਾ ਆ ਉਹ ਕਰਾਉਣਾ ਪੈਣਾ ਉਹਦਾ। ਜੀ ਜੀ ਬਿਲਕੁਲ। ਸੋ ਤੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ, ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਜਿਸ ਨੇ ਜੇ ਉਹ ਕਾਰਬ ਦੀ ਮੀਟਿੰਗ ਦੇ ਵਿੱਚ ਗਏ ਵੀ ਸੀਗੇ, ਤੁਹਾਨੂੰ ਕਿੱਦਾਂ ਦਾ ਲੱਗਾ ਵੀ ਉਹ ਸੁਣਦੇ ਸੀਗੇ ਨਹੀਂ ਸੁਣਦੇ ਸੀਗੇ, ਜਾਂ ਜੋ ਵੀ ਤੁਹਾਡੇ ਵਿਚਾਰ ਹੈਗੇ ਆ ਇਸ ਪੂਰੇ ਪ੍ਰੋਸੀਜਰ ਦੇ ਬਾਰੇ ਐਨਫੋਰਸਮੈਂਟ ਦੇ, ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕਾਲ ਕਰ ਸਕਦੇ ਹੋ 408 272 5200 4082725200। ਅਤੇ ਰਮਨ ਜੀ, ਮੈਂ ਜ਼ਰੂਰ ਪੁੱਛਣਾ ਚਾਹੁੰਦਾ ਵੀ ਜਿਹੜਾ ਇਹਨਾਂ ਨੇ ਸੈਮੀਨਾਰ ਦਿੱਤਾ, ਪ੍ਰੈਜੈਂਟੇਸ਼ਨ ਜਿਹੜੀ ਦੇਣ ਤੋਂ ਬਾਅਦ ਦੇ ਵਿੱਚ ਜਿਹੜੇ ਵੱਖ-ਵੱਖ ਰੂਮ ਬਣਾਏ ਸੀਗੇ, ਜਿਹੜਾ ਪੰਜਾਬੀ ਬੋਲਣ ਵਾਲਿਆਂ ਦਾ ਜਿਹੜਾ ਰੂਮ ਸੀਗਾ, ਸੋ ਉਹਦੇ ਵਿੱਚ ਜਿਹੜੇ ਕਾਰਬ ਵਾਲੇ ਸੀ ਪੰਜਾਬੀ ਬੋਲਣ ਵਾਲੇ, ਉਹਨਾਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀਗੇ ਜੀ। ਉਹਦੇ ਵਿੱਚ ਜਿਹੜੇ ਇੱਕ ਪੰਜਾਬੀ ਸਪੀਕਿੰਗ ਸੀਗਾ ਤੇ ਇੱਕ ਗੋਰਾ ਸੀਗਾ। ਸੋ ਉਹਦੇ ਨਾਲ ਕੀ ਸੀਗਾ ਕਿ ਜਿਹੜਾ ਪੰਜਾਬੀ ਸਪੀਕਿੰਗ ਸੀਗੇ ਉਹ ਤੁਹਾਡੇ ਕੁਐਸਚਨ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਸੁਣਦੇ ਸੀਗੇ ਤੇ ਗੋਰੇ ਨੂੰ ਫਿਰ ਉਹ ਇੰਗਲਿਸ਼ ਦੇ ਵਿੱਚ ਦੱਸਦੇ ਸੀਗੇ ਤੇ ਇੰਗਲਿਸ਼ ਦੇ ਵਿੱਚ ਉਹਨਾਂ ਦਾ ਸਵਾਲ ਲੈ ਕੇ ਤੇ ਜਿਹੜਾ ਜਵਾਬ ਲੈ ਕੇ ਤੇ ਤੁਹਾਨੂੰ ਪੰਜਾਬੀ ਦੇ ਵਿੱਚ ਜਿਹੜਾ ਉਹ ਫਿਰ ਦੱਸਦੇ ਸੀਗੇ। ਸੋ ਬੇਸਿਕਲੀ ਇੰਟਰਪ੍ਰੀਟੇਸ਼ਨ ਸੀਗੀ, ਬਟ ਉਹ ਥੋੜ੍ਹਾ ਜਿਹਾ ਸਾਨੂੰ ਵੀ ਲੱਗਾ ਕਿ ਜਿੱਦਾਂ ਉਹ ਬਈ ਜ਼ਿਆਦਾ ਹੋਣਾ ਇਹ ਚਾਹੀਦਾ ਸੀ ਕਿ ਜਿਹੜਾ ਪੰਜਾਬੀ ਸਪੀਕਿੰਗ ਸਾਡਾ ਉੱਥੇ ਬੰਦਾ ਹੈਗਾ ਕਾਰਬ ਦਾ, ਉਹਨੂੰ ਖੁਦ ਨੂੰ ਜਵਾਬ ਪਤਾ ਹੋਣੇ ਚਾਹੀਦੇ ਸੀ। ਗੋਰੇ ਕੋਲੋਂ ਜਵਾਬ ਲੈ ਕੇ ਦੇਣ ਨਾਲੋਂ ਖੁਦ ਜੇ ਜਵਾਬ ਦਿੰਦਾ ਪੰਜਾਬੀ ਦੇ ਵਿੱਚ ਤੇ ਉਹ ਬੈਟਰ ਸੀਗਾ। ਉਹਦੇ ਨਾਲ ਕਾਫੀ ਟਾਈਮ ਜਿਹੜਾ ਵੇਸਟ ਹੋਇਆ ਕਿਉਂਕਿ ਜੋ ਬੈਕ ਐਂਡ ਫੋਰਥ ਜਿਹੜਾ ਜਾਣਾ ਸੀਗਾ ਉਹ ਕਾਫੀ ਹੋਇਆ, ਪਰ ਡੈਫੀਨੇਟਲੀ ਉਹਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀ ਸਪੀਕਿੰਗ ਜਿਹੜਾ ਇੰਪਲੋਈ ਸੀਗਾ ਉਹਨਾਂ ਦਾ ਕਾਰਬ ਦਾ ਆਪਣਾ ਟਰਾਂਸਲੇਟਰ ਨਹੀਂ ਸੀਗਾ ਇੰਪਲੋਈ, ਪਰ ਆਨਸਰ ਜਿਹੜਾ ਉਹ ਦੂਜੇ ਤੋਂ ਪੁੱਛ ਕੇ ਦੱਸ ਰਿਹਾ ਸੀ, ਤੁਸੀਂ ਇੱਦਾਂ ਕਹਿ ਰਹੇ ਆ ਜੀ ਜੀ। ਸੋ ਉਹਦਾ ਐਜ਼ ਏ ਐਕਟ ਫਿਰ ਉਹ ਟਰਾਂਸਲੇਟਰ ਦਾ ਹੀ ਕਰ ਰਿਹਾ ਸੀਗਾ, ਮਤਲਬ ਫਿਰ ਤਾਂ ਮਤਲਬ ਇਹੀ ਬਣਿਆ ਜੋ ਆਪਣੇ ਕੋਲੋਂ ਆਨਸਰ ਜਿਹੜਾ ਉਹ ਨਹੀਂ ਸੀ ਦੇ ਰਿਹਾ। ਆਈ ਥਿੰਕ ਕਾਰਬ ਨੂੰ ਇਸ ਦੇ ਉੱਤੇ ਜ਼ਰੂਰ ਵਿਚਾਰਨਾ ਚਾਹੀਦਾ ਆ ਵੀ ਜੇ ਤੁਸੀਂ ਇੰਪਲੋਈ ਪੰਜਾਬੀ ਵਾਲਾ ਉਸ ਦੇ ਵਿੱਚ ਬੋਲਣ ਵਾਲਾ ਘੱਲਿਆ ਤੇ ਉਸ ਨੂੰ ਇੰਨੀ ਕੁ ਮੌਲਤ ਵੀ ਹੋਵੇ ਵੀ ਉਹ ਖੁਦ ਜਿਹੜਾ ਆ ਜਵਾਬ ਵੀ ਜਿਹੜਾ ਉਹ ਦੇ ਸਕੇ, ਐਟਲੀਸਟ ਉਸ ਪਦਵੀ ਵਾਲਾ ਜਿਹੜਾ ਉੱਥੇ ਜਿਹੜਾ ਉਹ ਲੈ ਕੇ ਆਉਂਦੇ। ਅਤੇ ਓਵਰਆਲ ਕਿੱਦਾਂ ਦਾ ਜਿਹੜੇ ਆਪਣੇ ਲੋਕਾਂ ਦੇ ਕੀ ਕੌਮੈਂਟ ਜਿਹੜੇ ਹੋ ਰਹੇ, ਤੁਸੀਂ ਉਸ ਦੇ ਵਿੱਚ ਮੌਜੂਦ ਸੀਗੇ, ਕਿੱਦਾਂ ਦੇ ਸਵਾਲ ਸੀਗੇ, ਲੋਕ ਖੁਸ਼ ਸੀਗੇ ਨਾ ਖੁਸ਼ ਸੀਗੇ? ਜੇ ਆਪਾਂ ਗੈਸ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਨਾ ਖੁਸ਼ੀ ਵਾਲੇ ਪਾਸੇ ਜ਼ਿਆਦਾ ਹੋਊਗਾ। ਯਾ ਬਿਲਕੁਲ ਰਾਜਕਰਨ, ਇੱਕ ਕੁਐਸਚਨ ਗੋਲਡੀ ਸਿੱਧੂ ਦਾ ਹੈਗਾ ਕਿ ਇਟਸ 45 ਡੇਜ਼ ਨਾਟ 90 ਡੇਜ਼ ਆਪਣੇ ਫੇਸਬੁੱਕ ਦੇ ਉੱਤੇ। ਉਹ 45 ਡੇਜ਼ ਹੈਗਾ ਜਿਹੜਾ ਤੁਸੀਂ ਤੁਹਾਡਾ ਜਿਹੜਾ ਟੈਸਟ ਹੈਗਾ ਉਹ ਤੁਹਾਡਾ ਸਬਮਿਸ਼ਨ ਦੀ ਡੈਡਲਾਈਨ ਹੈਗੀ ਆਫਟਰ ਯੂ ਗੈਟ ਦ ਟੈਸਟ ਡਨ, ਉਹ ਸਬਮਿਸ਼ਨ 45 ਡੇਜ਼ ਹੈਗਾ। ਜਿਹੜਾ ਤੁਹਾਡਾ ਫਿਕਸਿੰਗਲੀ ਹੈਗਾ ਉਹ 90 ਡੇਜ਼ ਦਾ ਟਾਈਮ ਹੈਗਾ ਆ। ਸੋ ਪਰ ਉਹ ਅਜੇ ਅਗੇਨ ਪ੍ਰਪੋਜ਼ ਹੈਗਾ। ਹੁਣ ਬੈਕ ਔਨ ਰਾਜਕਰਨ ਕੀ ਜਵਾਬ ਕਿੱਦਾਂ ਦੇ ਸੀਗੇ? ਡੈਫੀਨੇਟਲੀ ਮੇਰਾ ਖੁਦ ਦਾ ਜਵਾਬ ਵੀ ਇਹੋ ਹੀ ਸੀਗਾ ਕਿ ਜਿਹੜਾ ਮੇਰਾ ਰੀਬਟਲ ਸੀਗਾ ਕਿ ਇਹ ਜਿਹੜੀ ਚੀਜ਼ ਹੈਗੀ ਆ ਜਿਹੜੀ ਤੁਸੀਂ ਸਮੌਗ ਚੈੱਕ ਅੱਜ ਤੁਸੀਂ ਕਰਨ ਲੱਗੇ ਆ, ਇਹ ਅਸੀਂ ਤੁਹਾਨੂੰ ਪ੍ਰਪੋਜ਼ ਕੀਤੀ ਸੀ 2012 ਦੇ ਵਿੱਚ ਕਿ ਜਿਹੜੇ ਤੁਸੀਂ ਟਰੱਕ ਹੁਣ ਬੰਦ ਕਰਨ ਲੱਗੇ ਆ
ਉਹਨਾਂ ਨੂੰ ਬੰਦ ਕਰਨ ਤੋਂ ਪਹਿਲਾਂ ਵਾਈ ਡੋਂਟ ਯੂ ਡੂ ਦਾ ਸਮੌਗ, ਉਹਨਾਂ ਨੂੰ ਸਮੌਗ ਚੈੱਕ ਕਰੋ। ਜੇ ਟਰੱਕ ਪਾਸ ਹੋ ਜਾਂਦਾ ਹੈ ਦੈਨ ਉਹਨੂੰ ਬੰਦ ਕਰਨ ਦੀ ਕੀ ਲੋੜ ਹੈ, ਉਹਨੂੰ ਖਤਮ ਕਰਨ ਦੀ ਕੀ ਲੋੜ ਆ। ਸੋ ਇਹ ਉਦੋਂ ਅਸੀਂ ਪ੍ਰਪੋਜ਼ ਕੀਤਾ ਸੀਗਾ ਸਮੌਗ ਚੈੱਕ, ਕਿ ਤੁਸੀਂ ਸਮੌਗ ਚੈੱਕ ਕਰਨ ਤੋਂ ਬਾਅਦ ਤੁਸੀਂ ਜਿਹੜੇ ਟਰੱਕ ਨਹੀਂ ਹੈਗੇ ਪਾਸ ਹੁੰਦੇ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਭਾਈ ਟਰੱਕ ਚੇਂਜ ਕਰੋ ਜਾਂ ਕੁਛ ਕਰੋ, ਪਰ ਜਿਹੜੇ ਟਰੱਕ ਚੱਲਦੇ ਆ ਉਹਨਾਂ ਨੂੰ ਕਿਉਂ ਤੁਸੀਂ ਮਤਲਬ ਕਿ ਸਾਫ਼ ਸੁਥਰੇ ਟਰੱਕਾਂ ਨੂੰ ਵੀ ਤੁਸੀਂ ਬੰਦ ਕਰਤਾ ਸੀਗਾ ਉਦੋਂ। ਸੋ ਇਹ ਚੀਜ਼ ਉਦੋਂ ਇੰਪਲੀਮੈਂਟ ਕਰਨੀ ਚਾਹੀਦੀ ਸੀ ਜਿਹੜੀ ਹੁਣ ਤੁਸੀਂ ਕਰ ਰਹੇ ਆ। ਫਿਰ ਇਹਨੂੰ ਜਿਹੜਾ ਆ ਮੇਜਰ ਚੀਜ਼ ਹੈਗੀ ਆ ਜਿਹੜੀ ਕਿ ਡੈਫੀਨੇਟਲੀ ਇੱਕ ਸਾਈਡ ਦੇ ਉੱਤੇ ਜੇ ਤੁਸੀਂ ਜਾਂਦੇ ਆ ਤਾਂ ਬਹੁਤ ਐਸੇ ਟਰੱਕ ਹੈਗੇ ਆ ਜਿਹੜੇ ਕਿ ਸਾਨੂੰ ਹੁਣ ਰੀਸੈਂਟਲੀ ਪਤਾ ਲੱਗਾ ਕਿ ਇਟਸ ਨਾਟ ਲਾਈਕ ਕਿ 1-2 ਟਰੱਕ 4 ਟਰੱਕ ਵਾਲੇ ਆ, ਫੁੱਲ ਫਲੈਜ 20-30-40-50 ਟਰੱਕ ਵਾਲੀਆਂ ਕੰਪਨੀਆਂ ਵੀ ਸਾਰੇ ਟਰੱਕ ਜਿਹੜੇ ਆ ਉਹ ਡਾਇਰੈਕਟ ਕਰਾ ਕੇ ਚਲਾ ਰਹੇ ਆ, ਤਾਂ ਕਿ ਉਹਨਾਂ ਨੂੰ ਜਿਹੜਾ ਆ ਕਿ ਜਿੰਨਾ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਕਿ ਡੈਫ ਨਹੀਂ ਯੂਜ਼ ਹੋ ਰਿਹਾ, ਕੁਛ ਨਹੀਂ ਚੀਜ਼ ਯੂਜ਼ ਹੋ ਰਹੀ, ਸੋ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਹੈਗਾ। ਸੋ ਇਹ ਰਾਜਕਰਨ ਆਪਣੀਆਂ ਤੇ ਗਲਤੀਆਂ ਵੀ ਆਪਣੀਆਂ ਹੀ ਆ ਨਾ। ਜੇ ਹੁਣ ਏਡੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਜਾਂ ਇੰਨੇ ਜਿਹੜੇ ਟਰੱਕ ਆ, ਜਦੋਂ ਇੱਕ ਕਾਨੂੰਨ ਬਣ ਗਿਆ, ਇੱਕ ਨਵੇਂ ਟਰੱਕ ਆ ਗਏ, ਲਾਅ ਬਣ ਗਿਆ, ਠੀਕ ਹੈ ਨਾ, ਜੇ ਹੁਣ ਆਪਾਂ ਉਹਨੂੰ ਡਾਇਰੈਕਟ ਕਰਕੇ ਤੇ ਫਿਰ ਆਪਾਂ ਆਪਸ ਦੇ ਵਿੱਚ ਵੀ ਤਾਂ ਕੰਪੀਟੀਸ਼ਨ ਕਰ ਰਹੇ ਨਾ ਇੱਕ ਦੂਜੇ ਦੇ ਨਾਲ। ਆਪਾਂ ਇੱਕ ਟਰੱਕ ਜਿਹੜਾ ਉਹ ਕੰਪਲਾਇੰਟ ਚਲਾ ਰਿਹਾ, ਇੱਕ ਟਰੱਕ ਜਿਹੜਾ ਡਾਇਰੈਕਟ ਕਰਕੇ ਚਲਾ ਰਿਹਾ, ਜਾਂ ਇੱਕ ਟਰੱਕ ਕੰਪਲਾਇੰਟ ਚਲਾ ਰਿਹਾ, ਦੂਜਾ ਪੁਰਾਣਾ ਟਰੱਕ ਚਲਾ ਰਿਹਾ। ਸੋ ਉਹ ਵੀ ਇੱਕ ਅਨਫੇਅਰ ਕੰਪੀਟੀਸ਼ਨ ਹੈਗਾ ਨਾ। ਸੋ ਇਹਦੀ ਵੀ ਆਊਟਕ੍ਰਾਈ ਬਹੁਤ ਜ਼ਿਆਦਾ ਹੋਈ ਸੀਗੀ ਕਿ ਅਨਫੇਅਰ ਕੰਪੀਟੀਸ਼ਨ ਹੈਗਾ ਆ। ਇਸ ਚੀਜ਼ ਦੀ ਆਊਟਕ੍ਰਾਈ ਹੋਈ ਸੀਗੀ ਕਿ ਸਾਰਿਆਂ ਨੂੰ ਤੁਸੀਂ ਟਰੱਕ ਬੰਦ ਕਰਵਾ ਕੇ ਸਾਰਾ ਕੁਝ ਕਰਵਾ ਕੇ ਤੁਸੀਂ ਕਲੀਨ ਟਰੱਕ ਸਾਨੂੰ ਦਿੱਤੇ ਆ, ਸਾਨੂੰ ਤੁਸੀਂ ਕਲੀਨ ਟਰੱਕ ਕਹਿ ਕੇ ਵੇਚੇ ਆ। ਜੇ ਹੁਣ ਇਹ ਕਲੀਨ ਟਰੱਕ ਆ ਤੇ ਫਿਰ ਇਹਨਾਂ ਨੂੰ ਜਿਹੜਾ ਆ ਇਹਨਾਂ ਨੂੰ ਜਿਹੜੀ ਆ ਸਮੌਗ ਚੈੱਕ ਦੀ ਕਿਉਂ ਰਿਕੁਆਇਰਮੈਂਟ ਕੀਤੀ ਜਾ ਰਹੀ ਹੈ? ਜੇ ਇੰਨੇ ਕਲੀਨ ਟਰੱਕ ਸੀਗੇ ਫਿਰ ਸਮੌਗ ਦੀ ਕੀ ਲੋੜ ਹੈਗੀ ਆ? ਉਸ ਤੋਂ ਬਾਅਦ ਜਿਹੜਾ ਹੋਰ ਇੱਕ ਸੀਗਾ ਕਿ ਤੁਸੀਂ ਜਿਹੜੇ ਹੁਣ ਇਹ ਜਿਹੜੇ ਆਪਣੇ ਟਰੱਕਸ ਆ ਇਹਨਾਂ ਦੇ ਉੱਤੇ ਕਲੀਨ ਆਈਡਲ ਦਾ ਸਟਿੱਕਰ ਲੱਗਦਾ ਆ, ਠੀਕ ਹੈ ਨਾ, ਉਹ ਕਲੀਨ ਆਈਡਲ ਦਾ ਸਟਿੱਕਰ ਲਗਾ ਕੇ ਲੋਕੀ ਟਰੱਕ ਵੇਚੀ ਜਾ ਰਹੇ ਆ। ਪਰ ਇਸ ਵੇਲੇ ਅਕੋਰਡਿੰਗ ਟੂ ਕਾਰਬ ਕਲੀਨ ਟਰੱਕ ਜਿਹੜਾ ਕਲੀਨ ਆਈਡਲ ਵਾਲਾ ਕੰਮ ਆ ਉਹ ਖਤਮ ਹੋ ਚੁੱਕਾ ਆ। ਸੋ ਆਖੇ ਜੀ ਉਹ ਬਿਲਕੁਲ ਵੈਲਿਡ ਨਹੀਂ ਹੈਗਾ। ਹੁਣ ਉਹਦਾ ਕੋਈ ਤੁੱਕ ਨਹੀਂ ਬਣਦੀ, ਉਹਦਾ ਕੋਈ ਮਤਲਬ ਨਹੀਂ ਬਣਦਾ ਸਟਿੱਕਰ ਦਾ। ਸੋ ਕਿਉਂਕਿ ਕਾਫੀ ਜਣਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਸਾਨੂੰ ਜਿਹੜੇ ਵੇਅਰ ਹਾਊਸ ਵਾਲੇ ਆ ਉਹ ਆਈਡਲਿੰਗ ਨਹੀਂ ਕਰਨ ਦਿੰਦੇ, ਜਦ ਕਿ ਅਸੀਂ ਉਹਨਾਂ ਨੂੰ ਦਿਖਾਇਆ ਕਿ ਆਹ ਸਟਿੱਕਰ ਲੱਗਾ ਆ। ਸੋ ਉਹ ਹੁਣ ਕਾਰਬ ਨੇ ਦੱਸਿਆ ਕਿ ਉਹ ਸਟਿੱਕਰ ਦਾ ਕੋਈ ਮਤਲਬ ਨਹੀਂ ਰਹਿ ਗਿਆ, ਹੁਣ ਤੁਸੀਂ ਆਈਡਲਿੰਗ ਨਹੀਂ ਕਰ ਸਕਦੇ। ਕਿੰਨੇ ਸਾਲ ਜਿਹੜਾ ਜੀ ਇਹ ਆਈਡਲ ਸਟਿੱਕਰ ਵਾਲਾ ਇਹਨਾਂ ਦਾ ਕੰਮ ਚੱਲਿਆ? ਥੋੜੇ ਸਾਲ ਹੀ ਚੱਲਿਆ, ਮੇਰੇ ਖਿਆਲ ਦੇ ਵਿੱਚ 4-5 ਸਾਲ ਹੀ ਚੱਲਿਆ ਵਿੱਚੋਂ। ਤੇ ਹੁਣ ਉਹ ਬੇਸਿਕਲੀ ਉਹਨਾਂ ਨੇ ਸ਼ਰੇਆਮ ਹੀ ਨਾ ਕਰਤੀ ਵੀ ਉਹ ਸਟਿੱਕਰ ਦਾ ਕੋਈ ਮਤਲਬ ਹੀ ਨਹੀਂ ਹੈਗਾ ਤੇ ਤੁਹਾਡੀ ਡੀਲਰਸ਼ਿਪਾਂ ਕਿਉਂ ਵੇਚ ਰਹੀਆਂ ਉਹ ਸਟਿੱਕਰ ਲਾ ਕੇ? ਉਹ ਕਹਿ ਕੇ ਲੋਕਾਂ ਨੂੰ ਭਰਮਾ ਕੇ ਜਿਹੜਾ ਉਹ ਕਹਿ ਕੇ ਕਿਉਂ ਵੇਚ ਰਹੀਆਂ? ਇਹ ਬਹੁਤ ਵੱਡਾ ਜਿਹੜੀ ਚੀਜ਼ ਹੈਗੀ ਆ ਹੋ ਰਹੀ ਆ, ਬਣ ਰਹੀ ਆ। ਆਈ ਮੀਨ ਆਊਟਕ੍ਰਾਈ ਬਹੁਤ ਜ਼ਿਆਦਾ ਸੀਗੀ ਮੀਟਿੰਗ ਦੇ ਵਿੱਚ। ਆਊਟਕ੍ਰਾਈ ਇਹੋ ਹੀ ਸੀਗੀ ਕਿ ਇੰਨੇ ਜ਼ਿਆਦਾ ਪੈਸੇ ਲਵਾ ਕੇ ਆਲਮੋਸਟ ਹੁਣ ਇਸ ਵੇਲੇ ਟਰੱਕ ਤਾਂ ਆਲਮੋਸਟ 1,80,000 ਦਾ ਹੋਣ ਨੂੰ ਫਿਰਦਾ ਆ, ਹੈ ਨਾ। ਤੇ ਇੰਨੇ ਮਹਿੰਗੇ ਟਰੱਕ ਲੈ ਕੇ, ਇੰਨੇ ਐਕਸਪੈਂਸਿਵ ਟਰੱਕ ਲੈ ਕੇ ਕਹਿ ਕੇ ਵੀ ਇਹ ਕਲੀਨ ਏਅਰ ਆਈਡਲ ਆ, ਕਲੀਨ ਏਅਰ ਆ, ਸਾਰਾ ਕੁਛ ਆ, ਤੇ ਫਿਰ ਉਹਨਾਂ ਨੂੰ ਤੁਸੀਂ ਇਸ ਮਤਲਬ ਕਿ ਤਕਲੀਫ 'ਚੋਂ ਇੱਕ ਹੋਰ ਬਰਡਨ ਉੱਤੇ ਪਾਉਣ ਲੱਗੇ ਆ। ਪਰ ਇਹ ਹੁਣ ਬਰਡਨ ਜੇ ਆਪਾਂ ਕੋਇਨ ਦਾ ਦੂਜਾ ਪਾਸਾ ਦੇਖੀਏ ਤੇ ਰਾਜਕਰਨ ਜਿੰਨੇ ਹੁਣ ਲੋਕੀ ਡਾਇਰੈਕਟ ਕਰੀ ਜਾ ਰਹੇ ਆ ਤੇ ਫਿਰ ਆਪ ਵੀ ਤਾਂ ਤੰਗੀ ਤਕਲੀਫ ਖੜੀ ਕੀਤੀ ਆ। ਪਰ ਉਹ ਸਾਰੇ ਜਣੇ ਉਸ ਚੱਕੀ ਦੇ ਵਿੱਚ ਸਾਰੇ ਪਿਸਦੇ ਆ ਕਿਉਂਕਿ ਗਲਤੀ ਕੁਛ ਥੋੜੇ ਜਣਿਆਂ ਦੀ ਆ। ਬਿਲਕੁਲ ਜੀ, ਉਹ ਥੋੜ੍ਹਿਆਂ ਨੂੰ ਫੜਨ ਦੇ ਲਈ ਮੈਜੋਰਟੀ ਨੂੰ ਜਿਹੜਾ ਉਹ ਨੱਪ ਦਿਓ। ਤੇ ਜਾਂ ਦੇਖੋ ਇਹ ਤਾਂ ਹੁਣ ਸ਼ਰੇਆਮ ਹੀ ਜਿਹੜਾ ਇਹ ਹੁਣ ਧੱਕਾ ਹੀ ਹੈਗਾ ਆ ਵੀ ਪਹਿਲੋਂ ਕਹਿ ਕੇ ਆ ਕੁਛ ਤੇ ਜਾਂ ਫਿਰ ਉਦੋਂ ਹੀ ਰੋਡ ਮੈਪ ਆਪਣਾ ਜਿਹੜਾ ਉਹ ਦੱਸਦੇ ਭਾਈ ਹੌਲੀ ਜਿਹੜਾ ਆ ਅਸੀਂ ਤੁਹਾਨੂੰ ਜਿਹੜਾ ਉਹ ਜੀਣ ਨਹੀਂ ਦੇਣਾ, ਸਾਹ ਨਹੀਂ ਲੈਣ ਦੇਣਾ। ਇਹ ਤਾਂ ਉਹੀ ਗੱਲ ਹੋ ਗਈ। ਪਰ ਇੱਕ ਚੀਜ਼ ਰਮਨ ਜੀ ਇਸ ਸਾਰੇ ਕਾਸੇ ਦੇ ਵਿੱਚੋਂ ਇਹ ਆ ਵੀ ਜਿਹੜਾ ELD ਦਾ ਕਾਨੂੰਨ ਆਇਆ ਸੀਗਾ, ELD ਲਾਉਣ ਦੀ ਆਈ ਸੀ, ਇਹ ਪੂਰੇ ਕਾਸੇ ਦੇ ਵਿੱਚ ELD ਇੱਕ ਮੇਨ ਚੀਜ਼ ਬਣ ਗਈ ਹੈ, ਸੈਂਟਰ ਪੁਆਇੰਟ ਬਣ ਗਈ ਆ। ਚਾਹੇ ਆਵਰਸ ਆਫ ਸਰਵਿਸ ਨੂੰ ਲੈ ਕੇ ਆ ਤੇ ਚਾਹੇ ਹੁਣ ਸਮੌਗ ਦੇ ਨਾਲ ਜਿਹੜਾ ਉਹਨਾਂ ਨੇ ਇਸ ਨੂੰ ਜਿਹੜਾ ਉਹ ਵੀ ਕਨੈਕਟ ਕਰ ਦਿੱਤਾ ਆ। ਹੁਣ ਜਿਹੜੀ 150 ਮਾਈਲ ਵਾਲੀ ਜਿਹੜੀ ਸੀਗੀ ਐਗਜ਼ੈਂਪਸ਼ਨ, ਉਹਦੇ ਵਿੱਚ ਆਈਦਰ ਉਹ ਲਵਾ ਲਓ ਤੇ ਜਾਂ ਫਿਰ ਉਹ ਨਵਾਂ ਕੋਈ ਉਹ ਦੂਜੀ ਚੀਜ਼ ਲਾ ਲਓ। ਸੋ ਉਹ ਸਾਰਾ ਕੁਛ ਉਹਨਾਂ ਨੇ ਪੱਕਿਆ ਹੀ ਜਿਹੜਾ ELD ਦੇ ਨਾਲ ਸਾਰਾ ਕੁਛ ਹੀ ਜਿਹੜਾ ਉਹ ਜੋੜਤਾ। ਡਾਟਾ ਜਿਹੜਾ ਇਹਨਾਂ ਨੇ ਇਕੱਠਾ ਹੀ ਜਿਹੜਾ ਉਹ ਕਰੀ ਜਾਣਾ ਆ। ਕਿੱਦਾਂ ਵੇਚਣਾ, ਕਿੱਦਾਂ ਹੋਣਾ ਹੈ, ਇਹ ਬਾਅਦ ਦੀਆਂ ਗੱਲਾਂ ਆ। ਸਾਰੀਆਂ ਸੈਲਫ ਸਰਟੀਫਾਈਡ ELD ਹੈਗੀਆਂ ਹੈ ਕਿ ਕੋਈ ਇਸ ਦੇ ਵਿੱਚ ਹੈ ਨਹੀਂ ਆ। ਬਾਅਦ 'ਚ ਸਮੌਗ ਵਾਲਾ ਵੀ ਇਹ ਵੀ ਦੇਖਣਾ ਪਊਗਾ ਵੀ ਅਸਲ ਦੇ ਵਿੱਚ ਉਹ ਰੀਡਿੰਗਸ ਉੱਤੇ ਜਾ ਰਹੀਆਂ ਆ, ਕੋਈ ਹੇਰ ਫੇਰ ਤਾਂ ਨਹੀਂ ਆ, ਕੀ ਹੈਗਾ ਕੋਈ। ਉਹਨਾਂ ਨੇ ਉਸ ਪ੍ਰੋਸੀਜਰ ਦਾ ਵੀ ਦੱਸਿਆ ਵੀ ਉਹ ਕਿੱਦਾਂ ਚੈੱਕ ਕਰਨਗੇ ਵੀ ਸਹੀ ਹੈ ਰੀਡਿੰਗ ਜਾਂ ਕਿੱਦਾਂ?
ਦੇਖੋ ਫਿਰ ਆਪਾਂ ਇੱਕ ਬੇਸਿਕਲੀ ਉਹਨਾਂ ਦੇ ਲਈ ਟੈਸਟਿੰਗ ਗਰਾਊਂਡ ਬਣ ਜਾਣਾ ਆ ਕਿ ਟੈਸਟ ਕਰਨਾ ਆ। ਟੈਸਟ ਕਰਨ ਤੋਂ ਬਾਅਦ ਇਹ ਪਤਾ ਲੱਗਣਾ ਕਿ ਕਿਵੇਂ ਹੋਣਾ ਆ, ਕਿਵੇਂ ਇਹ ਗੱਲ ਹੋਣੀ ਆ। ਸੋ ਇਹਦਾ ਕੋਈ ਅਜੇ ਪੱਕਾ ਨਹੀਂ ਹੈਗਾ ਕਿ ਕਿਸ ਤਰ੍ਹਾਂ ਇਹ ਚੀਜ਼ ਹੋਣੀ ਆ। ਔਰ ਅੱਜ ਕੱਲ੍ਹ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਇਹ ELD ਆ ਰਹੀ ਹੈ ਸਿਰਫ ਆਵਰਸ ਆਫ ਸਰਵਿਸ ਲਈ ਨਹੀਂ ਆ ਰਹੀ। ਠੀਕ ਹੈ ਨਾ, ਇਹਦੇ ਪਿੱਛੇ ਹੋਰ ਬਹੁਤ ਕੁਛ ਆ ਰਿਹਾ ਹੈਗਾ। ਐਂਡ ਅਜੇ ਵੀ ਇਹੋ ਹੀ ਗੱਲ ਮੈਂ ਕਹਿਣਾ, ਇਹ ਕੁਛ ਵੀ ਨਹੀਂ ਗਾ, ਇਹ ਸਟਾਰਟਿੰਗ ਆ। ਸੋ ਇਹਦੇ ਨਾਲ ਹੋਰ ਬਹੁਤ ਕੁਛ ਜੁੜਿਆ ਪਿੱਛੇ ਆ ਰਿਹਾ ਹੈਗਾ। ਹੋਰ ਬਹੁਤ ਕੁਝ ਜਿੱਦਾਂ ਅਸੀਂ ਸੈਮੀਨਾਰ ਹੁਣ ਅਟੈਂਡ ਕਰਦੇ ਹੈਗੇ ਆ, ਜਾਂ ਅਸੀਂ ਟਾਕ ਸ਼ੋ ਜਿਹੜੇ ਹਾਈ ਲੈਵਲ ਦੇ ਟਾਕ ਸ਼ੋ ਸੁਣਦੇ ਹਾਂ, ਹਾਈ ਲੈਵਲ ਦੇ ਜਿਹੜੀਆਂ ਮੀਟਿੰਗਸ ਅਟੈਂਡ ਕਰੀ ਦੀਆਂ, ਉਹਨਾਂ ਦੇ ਵਿੱਚ ਜੋ ਅੱਜ ਤੋਂ ਆਉਣ ਵਾਲੇ 3 4 5 ਸਾਲ ਦੀ ਜਿਹੜੀ ਪਲੈਨਿੰਗ ਹੈ, 10 ਸਾਲ ਦੀ ਜਿਹੜੀ ਪਲੈਨਿੰਗ ਹੈ, ਜੋ ਡਿਸਕਸ ਕੀਤੀ ਜਾਂਦੀ ਆ, ਉੱਥੇ ਸਮਝ ਆਉਂਦੀ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਕਿਵੇਂ ਮਤਲਬ ਕਿ ਇਹ ਪਲਾਨ ਹੋ ਰਹੀਆਂ, ਕਿਵੇਂ ਚੱਲ ਰਹੀਆਂ। ਔਰ ਇੱਕ ਹੋਰ ਬਹੁਤ ਵੱਡਾ ਜਿਹੜਾ ਸੀਗਾ ਮੁੱਦਾ ਉੱਠਿਆ ਸੀਗਾ ਕਿ ਕਿਉਂ ਨਹੀਂ ਜਿਹੜੇ ਟਰੱਕ ਮੈਨੂਫੈਕਚਰ ਹੈਗੇ ਆ, ਜਦੋਂ ਉਹਨਾਂ ਨੇ ਡੈਫ ਦੇ ਟਰੱਕ ਇੰਨੇ ਮਾੜੇ ਬਣਾ ਕੇ ਦਿੱਤੇ ਆ, ਜਿਹੜੇ 2012-13 ਦੇ ਟਰੱਕ ਹੈਗੇ ਆ ਬਹੁਤ ਜ਼ਿਆਦਾ ਹਰਟ ਹੋਏ ਸੀਗੇ ਡੈਫ ਵਾਲੇ। ਹੁਣ ਵੀ ਜਿਹੜੇ ਟਰੱਕ ਹੈਗੇ ਆ ਉਹਦੇ ਵਿੱਚ ਖਾਸ ਕਰਕੇ ਸਨੀ ਆਪਣੇ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਕਾਫੀ ਇੰਪੋਰਟੈਂਟ ਰਹੀ ਸੀ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਨੀ ਨੇ ਦੱਸਿਆ ਕਿ 2019 ਦਾ ਟਰੱਕ ਹੈਗਾ ਔਰ ਇੰਨੇ ਜ਼ਿਆਦਾ ਉਹ 'ਚ ਕੋਡ ਆਉਂਦੇ ਆ, ਇੰਨੇ ਜ਼ਿਆਦਾ ਉਹਦੇ ਵਿੱਚ ਸੈਂਸਰਸ ਇੰਨੇ ਖਰਾਬ ਹੁੰਦੇ ਆ। ਸੋ ਕਾਰਬ ਨੇ ਬਿਲਕੁਲ ਜਿਹੜੀ ਆ ਉਹ ਮਹਿਸੂਸ ਕਰਾਤੀ ਕਿ ਅੱਛਾ ਸਾਨੂੰ ਤਾਂ ਪਤਾ ਨਹੀਂ ਸੀਗਾ ਇੰਨੀ ਪ੍ਰੋਬਲਮ ਆਉਂਦੀ ਆ, ਤੁਸੀਂ ਸਾਨੂੰ ਦੱਸੋ। ਹੁਣ ਉਹ ਕੀ ਕਹਿ ਰਹੇ ਆ ਕਿ ਜਿਹੜਾ ਸਾਨੂੰ ਡਾਟਾ ਚਾਹੀਦਾ ਤੁਹਾਡੇ ਕੋਲੋਂ, ਜਿਹੜਾ ਤੁਹਾਨੂੰ ELD ਦੇ ਥਰੂ ਅਸੀਂ ਜਿਹੜਾ ਤੁਹਾਡਾ ਕਾਰਬ ਦੇ ਡਾਟਾ ਲੈਣਾ ਹੈਗਾ, ਉਹ ਡਾਟਾ ਅਸੀਂ ਇਕੱਠਾ ਕਰਕੇ ਤੇ ਅਸੀਂ ਮੈਨੂਫੈਕਚਰ ਨੂੰ ਪ੍ਰੈਜ਼ੈਂਟ ਕਰਨਾ ਕਿ ਤੁਸੀਂ ਤਾਂ ਕਿਹਾ ਸੀਗਾ ਵੀ ਆਹ ਹੋਊਗਾ ਤੇ ਇਹ ਤੇ ਆਹ 'ਚ ਹੋ ਰਿਹਾ, ਤੁਸੀਂ ਕਿਹਾ ਸੀਗਾ ਕਲੀਨ ਆਈਡਲ ਆ, ਇਹ ਤਾਂ ਕਲੀਨ ਆਈਡਲ ਹੈ ਨਹੀਂ ਗੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਇਹ ਆਪਣਾ ਜਿਹੜਾ ਡਿਫੈਂਸ ਲੈ ਰਹੇ ਆ ਕਿ ਇਹ ਡਾਟਾ ਸਾਨੂੰ ਤਾਂ ਚਾਹੀਦਾ ਕਿਉਂਕਿ ਅਜੇ ਤੱਕ ਸਾਨੂੰ ਇਹ ਕੋਈ ਵੀ ਡਾਟਾ ਅਵੇਲੇਬਲ ਨਹੀਂ ਸੀ। ਅਸੀਂ ਸਿਰਫ ਤੇ ਸਿਰਫ ਮੈਨੂਫੈਕਚਰ ਨੇ ਜੋ ਕਿਹਾ ਉਹ ਮੰਨ ਕੇ ਚੱਲ ਰਹੇ ਸੀਗੇ। ਮੈਨੂਫੈਕਚਰ ਨੇ ਕਿਹਾ ਕਿ ਇਹਨੂੰ ਅਸੀਂ ਪੂਰਾ ਚੈੱਕ ਕੀਤਾ ਆ, ਅਸੀਂ ਉਹ ਮੰਨ ਕੇ ਚੱਲ ਰਹੇ, ਸਾਡੇ ਕੋਲ ਕੋਈ ਡਾਟਾ ਪ੍ਰੂਵ ਕਰਨ ਨੂੰ ਨਹੀਂ ਸੀ ਵੀ ਇਹ ਨਹੀਂ ਜੋ ਤੁਸੀਂ ਕਹਿ ਰਹੇ ਹੋ ਗਲਤ ਆ। ਸੋ ਹੁਣ ਇਸ ਵੇਲੇ ਉਹ ਇੱਕ ਇਹ ਵੀ ਡਿਫੈਂਸ ਲੈ ਰਹੇ ਹੈਗੇ ਕਿ ਸਾਨੂੰ ਇਹ ਡਾਟਾ ਕਿਉਂ ਚਾਹੀਦਾ, ਕਿਉਂਕਿ ਅਸੀਂ ਇਸ ਡਾਟਾ ਦੇ ਬੇਸ ਦੇ ਉੱਤੇ ਮੈਨੂਫੈਕਚਰ ਨੂੰ ਜਾ ਕੇ ਫੜਾਂਗੇ ਤੇ ਬਾਏ ਦਾ ਟਾਈਮ ਰਾਜ ਇਹ ਸਾਰਾ ਡਾਟਾ ਮਿਲਣਾ ਤੇ ਮੈਨੂਫੈਕਚਰ ਨੂੰ ਫੜਨਾ, ਉਹਦੇ 'ਚ ਇਹਨੂੰ ਟਰੱਕ ਇਲੈਕਟ੍ਰਿਕ ਹੋ ਜਾਣੇ ਆ ਤੇ ਫਿਰ ਤੇ ਸਾਰਾ ਕੁਝ ਉੱਦਾਂ ਹੀ ਰਹਿ ਜਾਣਾ। ਜੀ ਬਿਲਕੁਲ, ਪਰ ਡਾਟਾ ਉਹਨਾਂ ਨੇ ELD ਦਾ ਤੇ ਯੂਜ਼ ਕਰਨਾ ਨਾ, ਜਿਹੜੇ ਇਲੈਕਟ੍ਰਿਕ ਟਰੱਕ ਆ ਤੇ ਜਾਂ ਆਟੋਮੈਟਿਕ ਟਰੱਕ ਆ ਉਹਨਾਂ ਨੂੰ ਇਹ ਪਤਾ ਲੱਗਣਾ ਵੀ ਕਿੱਥੇ ਹਿੱਲ ਆ ਤੇ ਕਿੱਥੇ ਕੀ ਆ, ਕਿੱਥੇ ਕਿੰਨੀ ਪਾਵਰ ਜਿਹੜੀ ਉਹ ਚਾਹੀਦੀ ਆ। ਸੋ ਦੇ ਗੋਇੰ ਟੂ ਯੂਜ਼ ਆਲ ਦੈਟ ਡਾਟਾ ਫਰੋਮ ELD। ਇਹ ਸਾਰਾ ਕੁਝ ਉਹਨਾਂ ਨੂੰ ਵਰਤਣਾ ਹੀ ਵਰਤਣਾ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਬਾਈ ਜੀ, ਅਪਡੇਟ ਕਰ ਦਿੰਦਾ ਮੈਂ। ਤੁਸੀਂ ਜਿਹੜੀ ਮੇਰੇ ਟਰੱਕ ਵਾਲੀ ਗੱਲ ਦੱਸੀ ਸੀ, 2 ਹਫ਼ਤੇ ਤੋਂ ਉੱਤੇ ਹੋ ਗਏ ਮੇਰਾ ਟਰੱਕ ਬਾਲਵੋ ਵਾਲਾ ਨੇ ਖੜਾ ਹਜੇ ਵੀ, ਦੇਖ ਲਓ ਲਾਈਟਾਂ ਆਈਆਂ ਹੋਈਆਂ ਨੇ। ਤੇ ਬਾਈ ਜੀ ਮੈਂ ਉਹ ਕਹਿਣਾ ਸੀਗਾ, ਜਿਵੇਂ ਆਪਣੇ ਨਾ ਪਹਿਲਾਂ ਤਾਂ ਇਹਨਾਂ ਨੇ ਪੁਰਾਣੇ ਟਰੱਕ ਬੰਦ ਕਰਾਤੇ ਹਨਾ, ਵੀ ਭਾਈ ਤੁਹਾਡੇ ਟਰੱਕ ਗੰਦੇ ਨੇ, ਕੈਲੀਫੋਰਨੀਆ ਦੀ ਏਅਰ ਇਹ ਗੰਦੀ ਕਰਦੇ ਆ, ਆਹ ਚੱਕੋ 1,60,000 ਦੇ ਜਿਹੜੇ ਕਲੀਨ ਆਈਡਲ ਵਾਲੇ ਟਰੱਕ ਆ ਇਹ ਲਓ। ਹੁਣ ਉਹ ਕਹਿੰਦੇ ਆ ਇਹ ਟਰੱਕ ਵੀ ਵਧੀਆ ਨਹੀਂ ਹੈਗੇ, ਇਹਦੀ ਵੀ ਸਮੋਕ ਕਰਾਓ ਹਨਾ। ਤੇ ਮੈਂ ਇੱਥੇ ਹੀ ਲੋਡ ਚੱਕਣ ਗਏ ਸੀ ਕੋਕ ਵਾਲਿਆਂ ਦੇ, ਉਹਨਾਂ ਨੇ ਕੀ ਕੀਤਾ, ਮੈਨੂੰ ਕਹਿੰਦੇ ਟਰੱਕ ਬੰਦ ਕਰ। ਮੈਂ ਕਿਹਾ 112 ਡਿਗਰੀ ਹੈ ਟੈਂਪਰੇਚਰ ਬਾਹਰ। ਮੈਂ ਕਿਹਾ ਮੇਰੇ ਨਾਲ 5 ਮਿੰਟ ਬਹਿ ਜਾ ਟਰੱਕ ਦੇ ਵਿੱਚ ਬੰਦ ਕਰਕੇ। ਕਹਿੰਦਾ ਨਹੀਂ, ਮਤਲਬ ਜਿਵੇਂ ਮਸ਼ੀਨਾਂ ਨਹੀਂ ਹੁੰਦੀਆਂ ਵੀ ਬਸ ਇੱਕ ਲਿਖ ਕੇ ਲਾਤਾ ਵੀ ਉਹਨਾਂ ਨੇ ਉਹੀ ਲਾਈਨ ਰਿਪੀਟ ਕਰਨੀ। ਕਹਿੰਦਾ ਇਧਰ ਟਰੱਕ ਬੰਦ ਕਰ ਜਾਂ ਅਸੀਂ ਤੇਰਾ ਲੋਡ ਨਹੀਂ ਕਰਨਾ। ਮੈਂ ਕਿਹਾ ਮੈਂ ਨਹੀਂ ਤੇਰਾ ਲੋਡ ਚੱਕਣਾ। ਮੈਂ ਲੋਡ ਛੱਡ ਕੇ ਆਇਆ 112 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਪਿਛਲੇ ਸਾਲ। ਮੈਨੂੰ ਕਹਿੰਦੇ ਉਹਦਾ ਟਰੱਕ ਬੰਦ ਕਰ। ਮੈਂ ਕਿਹਾ ਸਰਟੀਫਾਈਡ ਕਲੀਨ ਆਈਡਲ ਦਾ ਆਹ ਸਟਿੱਕਰ ਲੱਗਿਆ ਹੋਇਆ, ਮੈਂ ਜਾਣ ਕੇ ਆਰਗਿਊ ਕਰਦਾ ਹੁੰਦਾ ਇਹਦੇ ਬਾਰੇ। ਮੈਂ ਕਿਹਾ ਸਾਡੇ ਤਾਂ ਟੈਗ ਲੱਗਿਆ ਹੋਇਆ ਵੀ ਸਰਟੀਫਾਈਡ ਕਲੀਨ ਆਈਡਲ ਆ। ਕਹਿੰਦੇ ਇਟ ਡਜ਼ਨਟ ਮੈਟਰ, ਵੀ ਸਾਨੂੰ ਇਹ ਮੈਟਰ ਨਹੀਂ ਕਰਦਾ। ਆਪਾਂ ਨੂੰ ਉਦੋਂ ਕਾਰਬ ਨੇ ਕਹਿ ਹੀ ਦਿੱਤਾ ਵੀ ਜਿਹੜਾ ਸਰਟੀਫਿਕੇਟ ਜਿਹੜਾ ਸਟਿੱਕਰ ਲੱਗਾ ਇਟਸ ਨਾਟ ਨੋ ਗੁੱਡ ਐਨੀਮੋਰ ਜੀ। ਕਹਿੰਦੇ 5 ਮਿੰਟ ਲਈ ਆ, ਜਿਵੇਂ ਕਹਿੰਦੇ ਸੀਗੇ ਵੀ ਇਟਸ ਓਨਲੀ ਫॉर 5 ਮਿੰਟ। ਸੋ 5 ਮਿੰਟ ਸਿਰਫ ਤੁਸੀਂ 5 ਮਿੰਟ ਦੀ ਆਈਡਲਿੰਗ ਬਚਾਉਣ ਲਈ ਸਾਨੂੰ ਇੰਨੇ ਸੋਹਣੇ। ਮੈਂ ਬਾਈ ਜੀ 3 ਲੱਖ ਚੱਲਿਆ ਹੋਇਆ ਟਰੱਕ ਲਿਆ ਸੀ, 12.5 ਲੱਖ ਚਲਾ ਕੇ ਵੇਚਿਆ। ਟਰੱਕ ਹੱਥ ਨਹੀਂ ਲਵਾਉਂਦਾ ਸੀ ਕਿਸੇ ਨੂੰ। ਆਹ ਦੇਖ ਲਓ ਹੁਣ ਨਵਾਂ ਟਰੱਕ ਆ, 2.5 ਹਫ਼ਤੇ 18 ਦਿਨ ਹੋ ਗਏ ਡੀਲਰਾਂ ਦੇ ਖੜਾ ਵਾ, ਸੈਂਸਰਾਂ ਦੀਆਂ ਲਾਈਟਾਂ ਆਈਆਂ ਹੋਈਆਂ ਜੀ, ਆਹ ਹੋ ਗਿਆ ਆਹ ਹੋ ਗਿਆ ਐਵਰੀ ਡੇ। ਬਾਈ ਜੀ ਮੈਨੂੰ ਅੱਜ ਵੀ ਕਾਲ ਆਈਆਂ, 2 ਫਾਲਟ ਕਹਿੰਦਾ ਹੋਰ ਨਿਕਲ ਆਏ, ਉਹ ਅਸੀਂ ਹੁਣ ਅੱਗੇ ਡਾਇਗਨੋਸ ਕਰਨੇ ਆ। ਮੈਨੂੰ 18 ਦਿਨ ਹੋ ਗਏ ਮੇਰਾ ਟਰੱਕ ਖੜੇ ਨੂੰ। ਹੁਣ ਤੁਸੀਂ ਦੇਖੋ ਕੀ ਕਰੂਗਾ ਬੰਦਾ। ਸਿਚੁਏਸ਼ਨ ਕੋਈ ਬਹੁਤੀ ਜਿਹੜੀ ਉਹ ਚੰਗੀ ਨਹੀਂ। 5 ਮਿੰਟ ਦੇ ਵਿੱਚ ਤਾਂ ਤੁਸੀਂ ਕਿਤੇ ਗਰੋਸਰੀ ਚੱਕਣ ਜਾਂਦੇ ਆ ਤੇ ਕਾਰ ਦੇ ਵਿੱਚੋਂ ਸਮਾਨ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਨਹੀਂ ਹੁੰਦਾ। ਇਹ ਟਰੱਕ ਦੇ ਵਿੱਚ ਕਿਹੜਾ ਲੋਡ 5 ਮਿੰਟਾਂ 'ਚ ਇਹਨਾਂ ਨੇ ਕਰ ਲੈਣਾ ਹੁੰਦਾ, ਐਵੇਂ ਮਾਰੀ ਜਾਂਦੇ ਕਾਰ ਵਾਲੇ। ਇੱਕ ਕੁਐਸਚਨ ਹੋਰ ਆ, ਜਿਵੇਂ ਹੁਣ ਤੁਸੀਂ ਦੇਖ ਲਓ ਕਿੰਨੀ ਕੁ ਬੰਦੇ ਦੀ ਸਾਡੀ ਵੈਲਿਊ ਆ ਇੰਨੀ। ਹਾਂ ਹੁਣ ਦੇਖੋ ਪੈਂਡੈਮਿਕ 'ਚ ਮੰਨੋ ਕੋ ਨਾ ਮੰਨੋ,
ਠੀਕ ਆ, ਡਾਕਟਰ ਸੀਗੇ, ਨਰਸ ਸੀਗੇ, ਪਰ ਟਰੱਕਾਂ ਵਾਲੇ ਵੀ ਮੇਨ ਹੀਰੋ ਸੀਗੇ ਪੈਂਡੈਮਿਕ ਦੇ ਵਿੱਚ। ਮੈਂ ਆਪ ਨੂੰ ਨਹੀਂ ਲਾ ਕੇ ਕਹਿੰਦਾ, ਮੈਂ ਸਾਰਿਆਂ ਨੂੰ ਕਹਿਣਾ, ਟਰੱਕਾਂ ਜੇ ਡਾਕਟਰਾਂ ਨੇ ਟੀਕੇ ਲਾਏ ਨੇ ਜਾਂ ਗਲੂਕੋਸ ਲਾਏ ਨੇ ਜਾਂ ਵੈਂਟੀਲੇਟਰ ਲਾਏ ਨੇ, ਟਰੱਕਾਂ ਵਾਲਿਆਂ ਨੇ ਡਿਲੀਵਰ ਕੀਤੇ ਤਾਂ ਹੀ ਲਾਇਆ, ਨਹੀਂ ਉਹਨਾਂ ਨੂੰ ਘਰੇ ਬੈਠਿਆਂ ਨੂੰ ਕਿੱਥੋਂ ਮਿਲਣਾ ਸੀ। ਹੁਣ ਬਾਈ ਜੀ ਜੇ ਤੁਹਾਡੀ ਗੱਡੀ ਦੇ ਵਿੱਚ ਕੋਈ ਕੁੱਤਾ ਬੈਠਾ ਵਾ, ਪੈਟ ਬੈਠਾ ਵਾ, ਤਾਂ ਤੁਸੀਂ ਗੱਡੀ ਔਨ ਰੱਖ ਸਕਦੇ ਹੋ, ਚਾਹੇ ਸਾਰਾ ਦਿਨ ਖੜੀ ਰਹੇ। ਜੇ ਅਸੀਂ ਲੋਡ ਚੱਕਣ ਜਾਂਦੇ ਹਾਂ ਜੋ ਕਿ ਲੋਕਾਂ ਨੂੰ ਡਿਲੀਵਰ ਕਰਨਾ, ਫੂਡ ਆ, ਜੋ ਵੀ ਸਾਰਾ ਮੈਡੀਕਲ ਸਪਲਾਈ ਦਾ, ਤਾਂ ਸਾਨੂੰ ਕਹਿੰਦੇ ਆ ਟਰੱਕ ਬੰਦ ਕਰੋ, ਨਹੀਂ ਇੱਥੋਂ ਦਫਾ ਹੋ ਜਾਓ। ਜੀ ਦੇਖ ਲਓ ਜੀ, ਬਹੁਤ ਹੈਰਾਨੀ ਵਾਲੀ ਗੱਲ ਆ। ਪਤਾ ਨਹੀਂ, ਮੈਨੂੰ ਲੱਗਦਾ ਵੀ ਐ ਨਹੀਂ ਲੱਗਦਾ ਵੀ ਜਿੱਦਾਂ ਆਪਣੇ ਬੰਦੇ ਰਾਹ ਜਿਹਾ ਲੱਭ ਲੈਂਦੇ ਹੁੰਦੇ ਵੀ ਹਰ ਇੱਕ ਬੰਦਾ ਕਹਿੰਦਾ ਮੈਂ ਡੌਗ ਹੀ ਰੱਖ ਲੈਣਾ ਟਰੱਕ ਦੇ ਵਿੱਚ, ਘੱਟੋ ਘੱਟ ਟਰੱਕ ਦਾ ਚਲਾ ਲੈਣਗੇ। ਦੇਖ ਲਓ ਲੋਕਾਂ ਕਿੰਨੀ ਹਾਲਾਤ, ਮਤਲਬ ਕਿੱਥੋਂ ਤੱਕ ਹਾਲਾਤ ਬਦਲ ਗਏ ਆ, ਕਿੱਥੋਂ ਤੱਕ ਹਾਲਾਤ ਹੋ ਗਏ ਆ। ਬੰਦੇ ਦੀ ਜਾਨ ਦੀ ਕੀਮਤ ਨਹੀਂ ਜਿਹੜੀ ਆ ਉਹ ਨਹੀਂ ਲੱਭ ਰਹੇ, ਦੇਖ ਰਹੇ ਵੀ ਉਹਨੂੰ ਇੰਨੀ ਪ੍ਰੋਬਲਮ ਆ, ਪਰ ਇਹ ਕਹਿੰਦੇ ਵੀ ਹਾਂ ਸਾਨੂੰ ਆ ਚਾਹੀਦਾ ਜੀ। ਸੋ ਤੇ ਤੁਸੀਂ ਵੀ ਆਪਣੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਨੋ ਡਾਊਟ ਇਹ ਬਹੁਤ ਲੰਮੇ ਚਿਰ ਤੋਂ ਇਨਵਾਇਰਮੈਂਟ ਨੂੰ ਲੈ ਕੇ ਇਹਨਾਂ ਦਾ ਇਹ ਜਿਹੜਾ ਤਰਕ ਆ ਉਹ ਚੱਲਦਾ ਆ ਰਿਹਾ ਆ। ਉਸ ਤਰਕ ਦੇ ਲੋਕ ਖਿਲਾਫ ਵੀ ਸੀਗੇ, ਫਿਰ ਵੀ ਕੌੜਾ ਕੁੱਟ ਭਰ ਕੇ ਉਹਨਾਂ ਨੇ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਪੁਰਾਣੇ ਜਿੱਦਾਂ ਟਰੱਕਾਂ ਦੀ ਗੱਲ ਕਰ ਰਹੇ ਆ ਵੀ ਉਸ ਨੂੰ ਹਟਾਇਆ, ਉਸ ਦੀ ਥਾਂ 'ਤੇ ਨਵੇਂ ਵੀ ਲਾਏ, ਅਤੇ ਹੁਣ ਨਵਿਆਂ ਨੂੰ ਇੱਕ ਹਿਸਾਬ ਦੇ ਨਾਲ ਬੇਕਾਰ ਜਿਹੜਾ ਆ ਉਹ ਪੇਸ਼ ਕੀਤਾ ਜਾ ਰਿਹਾ ਵੀ ਉਹ ਇਨ ਦੀ ਐਂਡ ਇਵੈਂਚੁਅਲੀ ਤੁਹਾਡੇ ਲਈ ਜਿਹੜੇ ਉਹ ਕੋਈ ਬੈਨੀਫੀਸ਼ੀਅਲ ਨਹੀਂ ਹੋਏ। ਵੀ ਦੱਸੋ ਵੀ ਕਿਹੜਾ ਬੰਦਾ ਆ ਵੀ ਜਿਹੜਾ ਹਰ ਤੀਜੇ ਚੌਥੇ ਸਾਲ $2 ਲੱਖ ਜਿਹੜਾ ਉਹ ਖਰਚ ਸਕਦਾ ਵੀ ਨਵਾਂ ਟਰੱਕ ਜਿਹੜਾ, ਕਿਉਂਕਿ ਜੋ ਹਾਲਾਤ ਬਣਦੇ ਜਾ ਰਹੇ ਆ ਟਰੱਕ ਦੀ ਕੀਮਤ 2 ਲੱਖ ਤੋਂ ਉੱਤੇ ਜਿਹੜੀ ਉਹ ਹੋ ਹੀ ਜਾਣੀ ਆ, 180 ਨੂੰ ਤਾਂ ਪਹੁੰਚ ਹੀ ਗਿਆ ਆ। ਸੋ 2 ਲੱਖ ਵੀ 2 ਲੱਖ ਨੂੰ ਤਾਂ ਹੋ ਹੀ ਜਾਣਾ। ਵੀ ਕਿਉਂ ਜਿਹੜਾ ਬੰਦਾ ਆ ਵੀ ਘਰ ਦੀ ਕੀਮਤ ਵਰਗਾ ਜਿਹੜਾ ਟਰੱਕ ਆ ਹਰ ਚੌਥੇ ਸਾਲ 5ਵੇਂ ਸਾਲ ਜਿਹੜਾ ਉਹ ਲੈ ਸਕਦਾ ਆ, ਇਹ ਕੋਈ ਵਾਜਬ ਗੱਲ ਹੈਗੀ ਆ। ਸੋ ਆਪਣੇ ਜਿਹੜੇ ਲਾਅ ਮੇਕਰਸ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹ ਤੰਗ ਕਰਿਆ ਕਰੋ ਵੀ ਭਾਈ ਆ ਕੀ ਆ ਵੀ ਤੁਸੀਂ ਸਾਡੀ ਜਾਣ ਬੁੱਝ ਕੇ ਜਿਹੜੀ ਆ ਸੰਘੀ ਉਹ ਘੁੱਟਣਦੇ ਆ, ਫਿਰ ਕਹਿਣਾ ਵੀ ਕੈਲੀਫੋਰਨੀਆ 'ਚੋਂ ਲੋਕ ਬਾਹਰ ਕਿਉਂ ਜਾਈ ਜਾਂਦੇ, ਤੇ ਭਾਈ ਜਾਣਾ ਹੀ ਆ। ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਬਾਰ-ਬਾਰ ਇੱਦਾਂ ਜਿਹੜਾ ਤੁਸੀਂ ਇੰਨਾ ਧੱਕਾ ਜਿਹੜਾ ਉਹ ਕਰੋਗੇ। ਸਭ ਤੋਂ ਜ਼ਿਆਦੀਆਂ ਕੰਪਨੀ ਆਈ ਥਿੰਕ ਰਮਨ ਜੀ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹੋਣਗੀਆਂ, ਪਰ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ, ਜੇ ਸਿਲੀਕਨ ਵੈਲੀ ਦੇ ਵਿੱਚੋਂ ਵੱਡੇ ਵੱਡੇ ਦਿੱਗਜ ਭੱਜਦੇ ਜਾਂਦੇ ਆ ਬਾਹਰ, ਤੇ ਇਹਨਾਂ ਨੇ ਵੀ ਬਾਹਰ ਨੂੰ ਹੀ ਜਿਹੜਾ ਫਿਰ ਜਿਹੜਾ ਉਹ ਭੱਜਣਾ ਆ, ਤੇ ਫਿਰ ਕਾਰਬ ਦੇ ਨਾਲ ਚਲਾਉਣਾ ਕੀ ਆ ਇਹਨਾਂ ਨੇ। ਪਰ ਰਾਜਕਰਨ ਉਹਦੀ ਵੀ ਇੱਕ ਇਸ਼ੂ ਆ ਨਾ ਕਿ ਦੇਖੋ ਇੱਕ ਕੁਐਸਚਨ ਵੀ ਜਿਹੜਾ ਮੀਟਿੰਗ 'ਚ ਉੱਠਿਆ ਸੀਗਾ ਕਿ ਵਾਈ ਕੈਲੀਫੋਰਨੀਆ, ਕਿਉਂ ਨਹੀਂ ਐਰੀਜ਼ੋਨਾ ਬਣਾਉਂਦੀ, ਕਿਉਂ ਨਹੀਂ ਨਵਾਡਾ ਬਣਾਉਂਦੀ, ਕਿਉਂ ਨਹੀਂ ਵਾਈ ਕੈਲੀਫੋਰਨੀਆ? ਕਿਉਂਕਿ ਕੈਲੀਫੋਰਨੀਆ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਇਹ ਉਹਨਾਂ ਦੀ ਕੰਪੈਰੇਟਿਵਲੀ ਬਾਕੀ ਸਟੇਟਾਂ ਦੇ ਬਹੁਤ ਜ਼ਿਆਦਾ ਆ। ਠੀਕ ਆ ਜੀ, ਕੈਲੀਫੋਰਨੀਆ ਇਸ ਵੇਲੇ ਕੰਟਰੀਆਂ ਦੇ ਮੁਕਾਬਲੇ 7ਵੇਂ ਨੰਬਰ 'ਤੇ ਇਕੋਨਮੀ ਆਉਂਦੀ ਆ। ਸੋ ਕੈਲੀਫੋਰਨੀਆ ਇਟਸੈਲਫ ਆਪਣੇ ਆਪ ਦੇ ਵਿੱਚ ਇੱਕ ਕੰਟਰੀ ਆ। ਠੀਕ ਹੈ ਨਾ, ਸਾਰੇ ਕੈਲੀਫੋਰਨੀਆ ਦੀ ਪਾਪੂਲੇਸ਼ਨ ਜਿਹੜੀ ਆ ਸਾਰੇ ਕੈਨੇਡਾ ਨਾਲੋਂ 3-4 ਮਿਲੀਅਨ ਵੱਧ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਫੁੱਲ ਫਲੈਜ ਕੰਟਰੀ ਹੈਗਾ। ਸੋ ਇਹਦੇ ਵਿੱਚ ਜਿਹੜੇ ਕਾਨੂੰਨ ਬਣਦੇ ਆ, ਔਰ ਖਾਸ ਕਰਕੇ ਜਿਹੜਾ ਕੈਲੀਫੋਰਨੀਆ ਹੈਗਾ ਇਹ ਸ਼ੁਰੂ ਤੋਂ ਹੀ ਮੋਹਰੀ ਰਿਹਾ ਹੈਗਾ। ਹਰ ਜਿਹੜੀ ਨਵੇਂ ਕਾਨੂੰਨ ਬਣਦੇ ਆ, ਨਵਾਂ ਸਾਰਾ ਕੁਛ ਆਉਂਦਾ, ਇਹ ਮੋਹਰੀ ਰਿਹਾ ਹੈਗਾ, ਸਟੇਟ ਸਾਰ ਤੋਂ ਅੱਗੇ ਰਿਹਾ ਹੈਗਾ। ਸੋ ਇਸ ਕਰਕੇ ਵੀ ਇਹ ਸਟੇਟ ਜਿਹੜੀ ਆ ਇਨੀਸ਼ੀਏਟਿਵ ਸਾਰਿਆਂ ਨਾਲੋਂ ਪਹਿਲਾਂ ਲੈਂਦੀ ਆ। ਬਾਕੀ ਦੂਜੀ ਗੱਲ ਆ, ਪਾਪੂਲੇਸ਼ਨ ਇੰਨੀ ਹੋਣ ਕਰਕੇ ਇੱਥੇ ਜਿਹੜੀ ਲੋੜ ਹੈਗੀ ਆ ਕਾਨੂੰਨਾਂ ਦੀ, ਇੱਥੇ ਹਰ ਚੀਜ਼ ਦੀ ਜਿਹੜੀ ਲੋੜ ਆ ਉਹ ਪਹਿਲਾਂ ਮਹਿਸੂਸ ਹੁੰਦੀ ਆ, ਪਹਿਲਾਂ ਪੈਂਦੀ ਆ। ਜਿਹੜੀ ਪੋਲਿਊਸ਼ਨ ਹੈਗੀ ਆ ਉਹ ਵੀ ਪਾਪੂਲੇਸ਼ਨ ਕਰਕੇ ਆ। ਹਰ ਚੀਜ਼ ਜਿਹੜੀ ਆ ਉਹ ਇਹਦੇ ਇਸ ਕੰਪੈਰੇਟਿਵਲੀ ਜਦੋਂ ਆਪਾਂ ਲੈਂਦੇ ਆ ਉਹਦੇ ਕਰਕੇ ਇੱਥੇ ਜ਼ਿਆਦਾ ਲੋੜ ਪੈਂਦੀ ਆ। ਬਾਕੀ ਦੂਸਰੀ ਗੱਲ ਰਾਜਕਰਨ, ਜਿਹੜੀ ਇਹ ਆਪਾਂ ਗੱਲ ਕਰ ਦਿੰਦੇ ਆ ਕਿ ਇੱਥੇ ਜਿਹੜੇ ਬਾਹਰ ਚਲੇ ਜਾਣਗੇ ਉੱਠ ਕੇ ਜਾਂ ਦੂਜੀਆਂ ਸਟੇਟਾਂ ਚਲੇ ਜਾਣਗੇ, ਜਿੱਦਾਂ ਟੈਕ ਕੰਪਨੀਆਂ ਚਲੀਆਂ ਗਈਆਂ, ਟਰੱਕਿੰਗ ਦਾ ਨਹੀਂ ਸਰ ਸਕਦਾ। ਟਰੱਕਿੰਗ ਦਾ ਤਾਂ ਨਹੀਂ ਸਰ ਸਕਦਾ, ਟਰੱਕਿੰਗ ਚਲੀ ਜਾਊਗੀ ਬਾਹਰ, ਪਰ ਫਿਰ ਵੀ ਐਨੀਵੇ ਲੋਡ ਚੱਕਣ ਦਾ ਵਾਪਸ ਕੈਲੀਫੋਰਨੀਆ ਹੀ ਆਉਣਾ ਪੈਣਾ। ਜਿਹਨੇ ਕੈਲੀਫੋਰਨੀਆ ਦੇ ਨਾਲ ਬਿਜ਼ਨਸ ਕਰਨਾ, ਜਿਹਨੇ ਕੈਲੀਫੋਰਨੀਆ ਦੇ ਥਰੂ ਲੰਘਣਾ, ਉਹਨੂੰ ਇਹ ਲਾਜ਼ ਫੋਲੋ ਕਰਨੇ ਪੈਣੇ ਆ। ਦੇਰ ਇਜ਼ ਨੋ ਪੁਆਇੰਟ ਅਬਾਊਟ ਇਟ। ਹੁਣ ਤਾਂ ਕੈਲੀਫੋਰਨੀਆ ਦੇ ਨਾਲ ਨਾਲ ਵਾਸ਼ਿੰਗਟਨ ਵੀ ਇਸ ਚੀਜ਼ ਨੂੰ ਫੋਲੋ ਕਰ ਰਿਹਾ ਕਲੋਜ਼ਲੀ। ਵਾਸ਼ਿੰਗਟਨ ਨੇ ਵੀ ਇਸ ਚੀਜ਼ ਨੂੰ ਪਿਕਅਪ ਕਰਨਾ, ਉੱਧਰ ਨਿਊ ਜਰਸੀ ਕਰ ਰਹੀ ਆ। ਇੱਦਾਂ ਜਿਹੜੀਆਂ 3-4 ਸਟੇਟ ਆ ਉਹਨਾਂ ਨੇ ਕਰ ਲਿਆ, ਤੇ ਫਿਰ ਟਰੱਕਿੰਗ ਵੀ ਇਹ ਥੋੜ੍ਹੀ ਆ ਵੀ ਆਪਾਂ ਕਰ ਲਾਂਗੇ ਇਹਨੂੰ, ਮਤਲਬ ਕਿ ਇਹ ਸਟੇਟ 'ਚ ਨਾ ਜਾਵਾਂਗੇ, ਉਸ ਸਟੇਟ 'ਚ ਨਾ ਜਾਵਾਂਗੇ, ਇਸ ਸਟੇਟ 'ਚ ਜਾਵਾਂਗੇ, ਲਿਮਿਟਿਡ ਹੋ ਜਾਵਾਂਗੇ। ਪਰ ਅਲਟੀਮੇਟਲੀ ਕੀ ਆ ਕਿ ਇਹਨਾਂ ਸਟੇਟਾਂ 'ਚ ਬਿਜ਼ਨਸ ਤਾਂ ਚੱਲੇਗਾ, ਪਰ ਜਿਹੜੀ ਆ ਲੋਡਾਂ ਦੇ ਰੇਟ ਆ ਉਹ ਬਹੁਤ ਜ਼ਿਆਦਾ ਵਧਣਗੇ। ਉਹਦੇ ਨਾਲ ਜਿਹੜੀਆਂ ਕਮੋਡਿਟੀਜ਼ ਆ ਉਹ ਮਹਿੰਗੀਆਂ ਹੋਣਗੀਆਂ। ਅਲਟੀਮੇਟਲੀ ਭਾਰ ਜਿਹੜਾ ਆ ਉਹ ਪਬਲਿਕ 'ਤੇ ਪੈਣਾ ਆ। ਸੋ ਇਹ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਕਈ ਵਾਰੀ ਹੈਰਾਨ ਹੁੰਦੇ ਹਾਂ
ਕਿ ਕਈ ਲੋਡ ਜਿਹੜੇ ਐਸੇ ਹੈਗੇ ਆ ਪ੍ਰੋਡਿਊਸ ਦੇ, ਜਿੱਦਾਂ ਹੁਣ ਆਪਾਂ ਵਾਟਰਮੈਲਨ ਦਾ ਲੋਡ ਲਾ ਲਓ ਜਾਂ ਦੂਜਾ ਲਾ ਲਓ, ਆਪਣੇ ਜਿਹੜੇ ਆ ਖਰਬੂਜਿਆਂ ਦਾ ਲੋਡ ਹੈਗਾ, ਹੋਰ ਕਈ ਲੋਡ ਹੈਗੇ ਆ, ਉਹ ਸਾਰਾ ਲੋਡ ਓਨਾ ਮਹਿੰਗਾ ਨਹੀਂ ਹੁੰਦਾ ਜਿੰਨੇ 'ਚ ਉਹਦਾ ਐਕਸਪੈਂਸ ਹੁੰਦਾ ਉਹਨੂੰ ਲੈ ਕੇ ਜਾਣ ਦਾ, ਟਰਾਂਸਪੋਰਟੇਸ਼ਨ ਦਾ, ਜਿੰਨੇ ਦਾ ਲੋਡ ਉਹ ਲੱਗਾ ਹੁੰਦਾ ਓਨੇ ਦਾ ਪੂਰਾ ਲੋਡ ਨਹੀਂ ਹੁੰਦਾ। ਸੋ ਉਹ ਜਾ ਕੇ ਬੇਸਿਕਲੀ ਤਾਂ ਇਹੋ ਹੀ ਹੈ ਨਾ ਕਿ ਉਹ ਜਾ ਕੇ ਉਹਦੀ ਪ੍ਰਾਈਸ ਕਿੰਨੇ 'ਚ ਵਿਕਣਾ। ਉਹ ਹੁਣ ਅਸੀਂ ਕਈ ਵਾਰੀ ਗੱਲ ਕਰਦੇ ਹੁੰਦੇ ਕੈਨੇਡਾ ਦੇ ਵਿੱਚ ਜਾਂ ਵੈਂਕੂਵਰ ਜਾਂ ਟੋਰਾਂਟੋ 'ਚ ਗੱਲ ਕਰਦੇ ਹੁੰਦੇ, ਕਹਿੰਦੇ ਸਾਡੇ ਗੋਭੀ ਦਾ ਫੁੱਲ $6 ਦਾ $60 ਦਾ ਵਿਕਦਾ, ਅਤੇ ਆਬਵੀਅਸਲੀ ਉਹ ਉਸੇ ਕਰਕੇ ਵਿਕਦਾ ਕਿਉਂਕਿ ਉਹ ਥਰੂ ਟਰੱਕਿੰਗ ਜਿੱਥੇ ਵੀ ਜਾਂਦਾ ਹੈਗਾ ਉਹ ਉਹਦੀਆਂ ਜਿਹੜੀਆਂ ਰੇਟਸ ਹੈਗੇ ਆ ਉਹ ਇਹਦੇ ਨਾਲ ਹੀ ਕੰਪੈਰੀਟਿਵ ਇਹਦੇ ਨਾਲ ਹੀ ਵਧਣੇ। ਜੀ ਜੀ ਬਿਲਕੁਲ। ਅਤੇ ਆਪਣੇ ਨਾਲ ਜੁੜੇ ਹੋਏ ਨੇ ਕਮਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਮਕੈਨਿਕ ਆ, ਅਤੇ ਆਪਣਾ ਜਿਹੜੇ ਆ ਬੜੇ ਵੀ ਟਰੱਕਾਂ ਦੇ ਮੈਨੂਫੈਕਚਰ ਨੇ ਨਾ, ਇਹ ਹਰ ਸਾਲ ਇੰਜਨ ਦੇ ਵਿੱਚ ਕੁਛ ਨਾ ਕੁਛ ਚੇਂਜ ਕਰ ਦਿੰਦੇ ਆ, ਅਤੇ ਆਪਣੇ ਇੰਜੀਨੀਅਰ ਨੂੰ ਇਹ ਦੇ ਫੇ $top, ਅਤੇ ਉਹ ਸਾਡੇ ਪਾਰਟ ਖਰੀਦਣ, ਨਵੇਂ ਪਾਰਟ, ਨਵੇਂ ਟਰੱਕ, ਨਵੇਂ ਪਾਰਟ ਖਰੀਦੋ। ਜਿਹੜਾ ਤੁਸੀਂ ਦੇਖਿਆ ਜਾਵੇ ਤਾਂ ਜਿਹੜੇ ਇੰਜਨ ਅੱਜ ਚੱਲ ਰਹੇ ਨੇ ਇਹ ਅੱਜ ਤੋਂ 5 ਸਾਲ ਪਹਿਲਾਂ ਵੀ ਉਹੀ ਪਾਰਟ ਯੂ ਕੈਨ ਸਟਿਲ ਯੂਜ਼ ਔਨ ਦ ਸੇਮ ਇੰਜਨ। ਹਾਂ, ਪਰ ਉਹਨਾਂ ਨੇ ਕੁਛ ਸੈਂਸਰ ਇਹ ਲਾਤੇ, ਤੁਸੀਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦੇ। ਯੂ ਹੈਵ ਟੂ ਬਾਏ ਨਿਊ ਪਾਰਟ। ਪਾਰਟ ਦੇ ਵਿੱਚ ਵੀ ਇੰਨਾ ਓਲਾ ਹੈ। ਮੇਰਾ ਕਿਸੇ ਕਸਟਮਰ ਦੀ ਕਾਲ ਹੈ, ਕਹਿੰਦਾ ਵਾਟਰ ਪੰਪ ਚਾਹੀਦਾ ਮੈਨੂੰ ਕਮੈਂਟਸ ਦਾ, ਡਾਲਸ ਤੋਂ ਪਤਾ ਕੀਤਾ ਜੀ $2800 ਦਾ। ਉਹਨੇ ਉਹਨਾਂ ਦੀ ਦੂਸਰੀ ਲੋਕੇਸ਼ਨ ਤੋਂ ਰਿਚਰਡਸਨ ਹਿਲਸ ਤੋਂ 1450 ਦਾ ਲਿਆ ਕੇ ਉੱਥੇ ਹੀ ਕੋਰ ਮੋੜੀ। ਮੈਂ ਕਿਹਾ ਵੀ ਜਾਂ ਤੁਸੀਂ ਪੈਸੇ ਬਣਾਉਣੇ ਅਤੇ ਜਿਸ ਇੱਕ ਤੋਂ ਬੰਦਾ 100 ਮੀਲ ਡਰਾਈਵ ਕਰਕੇ ਉਹਨੂੰ ਅੱਧੇ ਪੈਸੇ ਬਚ ਗਏ, $1400 ਬਚ ਗਿਆ। ਪਾਰਟ ਵਿੱਚ ਵੀ ਇੰਨਾ ਓਲਾ ਹੈ, ਬਹੁਤ ਅਗਲਾ ਲਾਉਂਦੇ ਨੇ ਭਾਜੀ, ਬਹੁਤ ਅਗਲਾ। ਬਿਲਕੁਲ ਜੀ। ਆਈ ਥਿੰਕ ਪਿਛਲੇ 1-2 ਦਹਾਕਿਆਂ ਤੋਂ ਜਿਹੜੇ ਹੁਣ ਕੋਈ ਵੀ ਚੀਜ਼ ਮੈਨੂਫੈਕਚਰ ਹੋ ਰਹੀ ਆ, ਦੇ ਆਰ ਇੰਜੀਨੀਅਰਡ ਟੂ ਫੇਲ, ਵੀ ਇੰਨੇ ਸਾਲਾਂ ਬਾਅਦ ਇਹਨੇ ਫੇਲ ਕਰਨਾ ਹੀ ਕਰਨਾ ਆ। ਅੱਗੇ ਦੇਖੋ ਕਰਾਫਟਮੈਨ ਦੀਆਂ ਕੋਈ ਚੀਜ਼ਾਂ ਹੁੰਦੀਆਂ ਸੀ ਜਾਂ ਕੁਛ ਹੁੰਦੀਆਂ ਸੀ, ਉਹ ਕਹਿੰਦੇ ਸੀ ਵੀ ਲਾਈਫ ਲੌਂਗ, ਲਾਈਫ ਟਾਈਮ ਗਰੰਟੀਆਂ ਵੀ ਚੱਕਰ ਹੀ ਕੋਈ ਨਹੀਂ, ਇਹ ਨਹੀਂ ਖਰਾਬ ਹੁੰਦੇ, ਅਤੇ ਉਹ ਵੀ ਜਿਹੜੇ ਅਜੇ ਤੱਕ ਉੱਦਾਂ ਦੀਆਂ ਚੀਜ਼ਾਂ ਉੱਦਾਂ ਹੀ ਚੱਲਦੀਆਂ ਨੇ। ਪਰ ਤੁਸੀਂ ਹੁਣ ਦੇਖੋ ਕੋਈ ਤੁਸੀਂ ਨਵੀਂ ਗੱਡੀ ਲੈ ਲਓ ਅਤੇ ਪੁਰਾਣੀ ਦੇ ਮੁਕਾਬਲੇ ਜਿਹੜੀ ਉਹ ਦੇਖ ਲਓ, ਇੱਕ ਤਾਂ ਠੀਕ ਹੋਣ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਉਸ ਚੀਜ਼ ਦਾ ਫਰਕ ਪੈ ਗਿਆ ਆ। ਟਰੱਕਾਂ ਦੇ ਵਿੱਚ ਵੀ ਸੇਮ ਆ, ਅਤੇ ਹੁਣ ਇੰਜੀਨੀਅਰ ਉਸ ਹਿਸਾਬ ਨਾਲ ਕੀਤੇ ਜਾਂਦੇ ਵੀ ਪਾਰਟਸ ਨੇ ਇੰਨੇ ਸਾਲਾਂ ਬਾਅਦ ਜਿਹੜਾ ਉਹ ਫੇਲ ਹੋਣਾ ਹੀ ਹੋਣਾ ਆ, ਤਾਂ ਜੋ ਤੁਹਾਨੂੰ ਜਿਹੜਾ ਉਹ ਪਵਾਉਣਾ ਪਵੇ ਅਤੇ ਉਹਨਾਂ ਦੇ ਜਿਹੜੇ ਪਾਰਟਸ ਦੀ ਵਿਕਰੀ ਜਿਹੜੀ ਉਹ ਚੱਲਦੀ ਰਹੇ। ਜੀ ਰਾਜਕਰਨ, ਪ੍ਰਾਈਮ ਐਗਜ਼ਾਮਪਲ ਆਪਣੇ ਹੱਥਾਂ ਦੇ ਵਿੱਚ ਸਾਰਿਆਂ ਲੋਕਾਂ ਨੇ ਫੜੀ ਫੋਨ, ਸੈੱਲ ਫੋਨ ਦੇਖ ਲਓ, ਸਾਲ 2 ਸਾਲ ਪ੍ਰਾਈਮ ਐਗਜ਼ਾਮਪਲ ਆ। ਉਹ ਚਾਰਜਰ ਤੱਕ ਚੇਂਜ ਕਰ ਦਿੰਦੇ, ਉਹ ਚਾਰਜਰ ਨੂੰ ਕੀ ਫਰਕ ਪੈ ਗਿਆ, ਚਾਰਜਰ ਵੀ ਚੇਂਜ ਹੋ ਗਿਆ, ਹਰ ਚੀਜ਼ ਚੇਂਜ, ਕਵਰ ਚੇਂਜ ਹੋ ਗਏ, ਹਰ ਚੀਜ਼, ਮਤਲਬ ਕਿ ਉਹ ਮਾੜਾ ਜਿਹਾ ਟਵੀਕ ਕਰ ਦਿੰਦੇ ਆ, ਅਤੇ ਟਵੀਕ ਕਰਨ ਦੇ ਨਾਲ ਹੀ ਉਹ ਜਿਹੜਾ ਆ ਹਰ ਇੱਕ ਚੀਜ਼ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ। ਮਤਲਬ ਕਿ ਤੁਸੀਂ ਜਿੰਨਾ ਮਰਜ਼ੀ ਉਹਨੂੰ ਰੱਖ ਲਓ, ਤੁਸੀਂ ਅੱਜ 2 ਸਾਲ ਤੋਂ ਪੁਰਾਣਾ ਫੋਨ ਰੱਖਦੇ ਆ, ਉਹ ਮੈਂ ਕਹਿੰਦਾ ਜਿਹੜੇ ਤਾਂ ਮੈਨੂਫੈਕਚਰਰ ਆ ਉਹ ਤਾਂ ਚੱਲ ਠੀਕ ਆ, ਉਹ ਤਾਂ ਆਪਣੀ ਫਾਇਦੇ ਨੂੰ ਕਰਦੇ ਆ। ਮੈਂ ਕਹਿੰਦਾ ਜਿਹੜੇ ਨਾਲ ਤਾਂ ਆਪਣੇ ਤੁਰੇ ਫਿਰਦੇ ਆ ਉਹ ਰੌਲਾ ਪਾ ਦਿੰਦੇ ਆ ਵੀ ਤੇਰੇ ਹੱਥ ਦੇ ਵਿੱਚ ਫੋਨ ਚੰਗਾ ਨਹੀਂ ਲੱਗਦਾ, ਇਹ ਪੁਰਾਣਾ ਫੋਨ ਲਿਆ ਤੂੰ। ਭਾਜੀ ਆਪਣਾ ਜਿੱਦਾਂ ਹੁਣ ਟਰੱਕਾਂ ਦੇ ਪਾਰਟ ਅਪਡੇਟ ਹੁੰਦੇ ਨੇ, ਸਾਨੂੰ ਮਕੈਨਿਕਾਂ ਨੂੰ ਵੀ ਐਵਰੀ 6 months to year ਸਾਨੂੰ ਪਾਰਟ ਆਪਣੇ ਟੂਲ ਜਿਹੜੇ ਅਪਡੇਟ ਕਰਨੇ ਪੈਂਦੇ ਆ। ਹੁਣ ਜਿਹੜੀਆਂ ਨਵੀਆਂ ਟਰੱਕਾਂ ਦੀ ਕੂਲੈਂਟ ਲਾਈਨਾਂ ਆਈਆਂ ਹੋਈਆਂ ਨੇ, ਅਤੇ ਉਹ ਉੱਥੇ ਇੰਨੀ ਹੀਟ ਰਹਿੰਦੀ ਹੈ, ਉਹ ਲਾਈਨਾਂ ਡਰਾਈ ਹੋ ਜਾਂਦੀ। ਜੇ ਤੁਹਾਡੇ ਕੋਲ ਰਾਈਟ ਟੂਲ ਨਹੀਂ ਗਾ ਅਤੇ ਉਹ ਤੁਸੀਂ ਲਾਈਨ ਟੁੱਟ ਜਾਣੀ ਹੈ, ਉਹ ਨਿਕਲਣੀ ਨਹੀਂ, ਟੁੱਟ ਜਾਣੀ ਹੈ। ਸੋ ਜਿਹੜਾ ਫਿਰ ਜਾ ਕੇ ਨਵੀਂ ਲੈ ਕੇ ਆਓ, ਇਹਨਾਂ ਨੂੰ ਸਾਰਾ ਪਤਾ ਵੀ ਜਾਂ ਜੇ ਇੱਕ ਵਾਰ ਵੀ ਕਿਸੇ ਮਕੈਨਿਕ ਕੋਲ ਗਿਆ ਉਹਨੇ ਲਾਈਨ ਤੋੜਨੀ ਹੈ, ਸਾਡੀ ਲਾਈਨ ਵਿਕ ਜਾਣੀ ਹੈ। ਥੈਂਕ ਯੂ ਜੀ। ਨਾਲੇ ਦੂਜੀ ਗੱਲ ਹੈ ਕਿ ਤੁਹਾਡਾ ਟੂਲ ਤੁਹਾਨੂੰ ਚੇਂਜ ਕਰਨੇ ਪੈਂਦੇ ਆ, ਤੁਹਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹਰ 6 ਮਹੀਨੇ ਸਾਲ ਬਾਅਦ ਤੁਹਾਨੂੰ ਰੀਟ੍ਰੇਨ ਹੋਣਾ ਪੈਂਦਾ ਕਿ ਬੰਦੇ ਨੂੰ ਸਾਰੀ ਜਿਹੜੀ ਆ ਨਵਾਂ ਸੌਫਟਵੇਅਰ ਆ ਗਿਆ, ਨਵਾਂ ਸਾਰਾ ਕੁਝ ਆ ਗਿਆ, ਸੋ ਉਹਦੀ ਟ੍ਰੇਨਿੰਗ ਵੀ ਦੁਬਾਰਾ ਲੈਣੀ ਪੈਂਦੀ ਆ। ਸੋ ਦੇਖੋ ਇਹ ਇੱਕ ਕੈਪੀਟਲਿਸਟ ਇਕੋਨਮੀ ਦਾ ਜਿਹੜਾ ਤੁਸੀਂ ਫਾਇਦਾ ਕਹਿ ਲਓ, ਨੁਕਸਾਨ ਕਹਿ ਲਓ, ਨੁਕਸਾਨ ਵੀ ਜਿਹੜਾ ਆ ਉਹਨਾਂ ਨੇ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਵੇਚਣੀਆਂ ਆ, ਅਤੇ ਤੁਸੀਂ ਕੰਜ਼ਿਊਮਰ ਆ, ਉਹਨਾਂ ਦੇ ਲਈ ਯੂ ਆਰ ਨਥਿੰਗ ਮੋਰ ਦੈਨ ਕੰਜ਼ਿਊਮਰ, ਉਹਨਾਂ ਦੇ ਲਈ ਹੋਰ ਕੁਛ ਨਹੀਂ ਆ। ਆਪਾਂ ਉਹਨਾਂ ਸਾਰਿਆਂ ਦੇ ਲਈ ਉਹਨਾਂ ਨੇ ਇਹ ਚੀਜ਼ਾਂ ਨੂੰ ਜਿਹੜਾ ਉਹ ਕਰਨਾ ਹੀ ਕਰਨਾ। ਤੁਸੀਂ ਅੱਜ ਦੇ ਜੀਵਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੀ ਉਹ ਨਜ਼ਰ ਮਾਰ ਕੇ ਦੇਖ ਲਓ, ਇਹੀ ਕੁਛ ਜਿਹੜਾ ਉਹ ਹੋ ਰਿਹਾ ਆ। ਨੋ ਡਾਊਟ ਉਹਦੇ ਕਰਕੇ ਆਪਾਂ ਨੂੰ ਕੰਪੀਟੀਸ਼ਨ ਦੇਖਦਾ ਹੈ, ਜਿੱਦਾਂ ਹੁਣੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਇੱਕ ਥਾਂ ਤੋਂ 1400 ਅਤੇ ਇੱਕ ਥਾਂ ਤੋਂ 2800। ਇਹ ਇੱਕ ਕੈਪੀਟਲਿਸਟ ਜਿਹੜੀ ਇਕੋਨਮੀ ਦਾ ਫਾਇਦਾ ਆ ਵੀ ਤੁਹਾਨੂੰ ਕਿਤੇ ਉਹ ਸਸਤੀ ਚੀਜ਼ ਅਤੇ ਕਿਤੇ ਉਹ ਮਹਿੰਗੀ ਚੀਜ਼ ਵੀ ਜਿਹੜੀ ਉਹ ਮਿਲ ਸਕਦੀ ਆ। ਅਤੇ ਨੁਕਸਾਨ ਇਹ ਆ ਵੀ ਉਹਨਾਂ ਨੇ ਤੁਹਾਨੂੰ ਜਿਹੜੀਆਂ ਚੀਜ਼ਾਂ ਉਹ ਵੇਚਣੀਆਂ ਹੀ ਵੇਚਣੀਆਂ, ਚਾਹੇ ਜੋ ਮਰਜ਼ੀ ਹੋ ਜੇ, ਤੁਹਾਨੂੰ ਜ਼ਰੂਰਤ ਵੀ ਆ ਨਹੀਂ ਵੀ ਜ਼ਰੂਰਤ ਆ, ਉਹਨਾਂ ਨੇ ਉਹ ਧੱਕਾ ਜਿਹੜਾ ਆ ਉਹ ਪੁਸ਼ ਡਾਊਨ ਯੂਰ ਥਰੋਟਸ, ਉਹ ਚੀਜ਼ ਉਹਨਾਂ ਨੇ ਕਰਨੀਓ ਹੀ ਕਰਨੀ ਹੈਗੀ ਆ। ਸੋ ਸਾਰਿਆਂ ਨੂੰ ਤਾਂ ਹੀ ਉਹ ਆਪਾਂ ਕਹਿੰਦੇ ਆ, ਜਦੋਂ ਆਪਾਂ ਪਹਿਲਾਂ ਵੀ ਕਈ ਦਿਨ ਤੋਂ ਜਿਹੜੇ
ਕਰ ਰਹੇ ਹਾਂ ਵੀ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਮੇਕ ਸ਼ੋਰ ਕਰੋ ਵੀ ਤੁਹਾਨੂੰ ਐਕਚੁਅਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ ਆ, ਉਹਦਾ ਫਿਊਚਰ ਕੀ ਆ, ਭਵਿੱਖ ਕੀ ਆ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਹੁਣ ਪਤਾ ਹੋਣਾ ਜਿਹੜਾ ਉਹ ਜ਼ਰੂਰੀ ਆ। ਪਰ ਇਹ ਇੱਕ ਕਾਫੀ ਵੱਡਾ ਅਹਿਮ ਜਿਹੜਾ ਇਹ ਮੁੱਦਾ ਆ ਕਾਰਬ ਵਾਲਾ। ਦੇਖਦੇ ਹਾਂ ਵੀ ਇਸ ਦਾ ਪ੍ਰੋਸੀਜਰ ਜਿਹੜਾ ਉਹ ਕੀ ਬਣਦਾ ਆ। ਅਤੇ ਰਮਨ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਕਾਫੀ ਉਸ ਮੀਟਿੰਗ ਦੇ ਵਿੱਚ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਵੀ ਗਰਮ ਮਾਹੌਲ ਵੀ ਬਣ ਗਿਆ ਸੀਗਾ। ਬਿਲਕੁਲ ਜੀ, ਥੋੜ੍ਹਾ ਜਿਹਾ ਐਂਡ ਦੇ ਵਿੱਚ ਜਾ ਕੇ ਥੋੜ੍ਹਾ ਜਿਹਾ ਮਾਹੌਲ ਜਿਹੜਾ ਸੀ ਉਹ ਹੋਇਆ ਸੀਗਾ, ਜਿਹਨੂੰ ਕਿ ਠੀਕ ਹੈ ਡੈਫੀਨੇਟਲੀ ਆਪਣੀ ਫਰਸਟ੍ਰੇਸ਼ਨ ਹੈਗੀ ਆ, ਬਟ ਮੈਂ ਫਿਰ ਵੀ ਕਹੂੰਗਾ ਕਿ ਆਪਾਂ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਆ। ਮੀਟਿੰਗ ਦੇ ਵਿੱਚ ਆਪਾਂ ਜਿਹੜਾ ਆ ਉਹ ਬਿਲਕੁਲ ਇੱਦਾਂ ਦਾ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਹੈਗੀ, ਇੱਦਾਂ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਜਿਹੜੀ ਕਿ ਸਾਨੂੰ ਜਾਂ ਕੱਲ੍ਹ ਦੇ ਸਾਡੇ ਉੱਤੇ ਕੋਈ ਆਂਚ ਆ ਸਕੇ, ਸਾਡੇ ਉੱਤੇ ਕੋਈ ਉਹਦਾ ਬੈਡ ਇਫੈਕਟ ਪੈ ਸਕੇ। ਸੋ ਜ਼ਰੂਰ ਰੱਖਣਾ ਹੈਗਾ ਆਪਣਾ ਜਿਹੜਾ ਕੰਟਰੋਲ ਹੈਗਾ ਉਹ ਜ਼ਰੂਰ ਰੱਖਣਾ ਹੈਗਾ ਡੈਫੀਨੇਟਲੀ। ਸਾਡੇ ਕੋਲ ਕਈ ਵਾਰੀ ਔਰ ਮੈਂ ਇਹ ਕਹਿਣਾ ਕਿ ਉਦੋਂ ਥੋੜ੍ਹਾ ਜਿਹਾ ਰਾਜਕਰਨ ਦੀ ਮੀਟਿੰਗ ਦਾ ਟਾਈਮ ਵੀ ਥੋੜ੍ਹਾ ਲੇਟ ਹੋ ਚੁੱਕਾ ਸੀਗਾ। ਉਸ ਵੇਲੇ ਆਪਾਂ ਨੂੰ ਪਤਾ ਹੀ ਆ ਵੀ ਫਿਰ ਪੰਜਾਬੀ ਘਰਾਂ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਬਣ ਜਾਂਦਾ। ਸੋ ਪਰ ਡੈਫੀਨੇਟਲੀ ਓਵਰਆਲ ਬਹੁਤ ਵਧੀਆ ਸੀਗਾ। ਓਵਰਆਲ ਸਾਰਿਆਂ ਨੇ ਬਹੁਤ ਵਧੀਆ ਕੁਐਸਚਨ ਆਨਸਰਸ ਕੀਤੇ, ਬਹੁਤ ਵਧੀਆ ਸੰਯਮ ਦੇ ਨਾਲ ਹੌਸਲੇ ਨਾਲ ਸਾਰਾ ਕੁਛ ਸੁਣਿਆ, ਅਤੇ ਸੋ ਇਸ ਕਰਕੇ ਸਾਰੇ ਵਧੀਆ ਰਹੇ। ਅਤੇ ਰਾਜਕਰਨ ਜਾਂਦੇ ਜਾਂਦੇ ਦੱਸ ਦਈਏ ਕਿ ਇਸ ਵੇਲੇ ਜਿਹੜੀ ਡਰਾਈਵਰ ਸ਼ਾਰਟੇਜ ਹੈਗੀ ਆ ਉਹਦੇ ਕਰਕੇ ਜਿਹੜੇ ਐਕਸਪਰਟਸ ਹੈਗੇ ਆ ਉਹ ਵਾਰਨਿੰਗ ਭੇਜ ਰਹੇ ਹੈਗੇ ਆ ਕਮਿਊਨਿਟੀਜ਼ ਨੂੰ ਔਰ ਗਵਰਨਮੈਂਟ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਪਣੀਆਂ ਸੁਪਰ ਮਾਰਕੀਟਸ ਹੈਗੀਆਂ ਇਹਨਾਂ ਦੇ ਵਿੱਚ ਪ੍ਰੋਡਿਊਸ ਦੀ ਪ੍ਰਾਈਸਿੰਗ ਜਿਹੜੀ ਆ ਉਹ ਵਧਣ ਜਾ ਰਹੀ ਹੈਗੀ, ਉਹ ਵਧਣ ਦਾ ਖਦਸ਼ਾ ਹੈਗਾ ਕਿਉਂਕਿ ਡਰਾਈਵਰ ਸ਼ਾਰਟੇਜ ਇੰਨੀ ਜ਼ਿਆਦਾ ਆ ਔਰ ਉਹਦੇ ਨਾਲ ਜਿਹੜੇ ਆ ਟਰੱਕਸ ਜਿਹੜੇ ਆ ਉਹਨੇ ਸੜਕ 'ਤੇ ਨਹੀਂ ਜਾ ਪਾ ਰਹੇ ਔਰ ਜਿਹੜੇ ਟਰੱਕਸ ਹੈਗੇ ਜਿਹੜਾ ਰੇਟਸ ਹੈਗੇ ਆ ਉਹ ਵਧਣ ਦਾ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ। ਕਰਨਲ ਔਲਖ ਭਾਜੀ ਉਹਨਾਂ ਨੇ ਹੁਣੇ ਮੈਨੂੰ ਨਿਊਜ਼ ਭੇਜੀ ਹੈਗੀ ਆ ਟੈਕਸਟ ਕਰਕੇ, ਸੋ ਮੈਂ ਤੁਹਾਡੀ ਗੱਲਬਾਤ ਸੁਣਦੇ ਉਹ ਪੜ੍ਹੀ ਆ ਅਤੇ ਮੈਂ ਸੋਚਿਆ ਕਿ ਦੱਸਦੇ ਹਾਂ। ਅਤੇ ਸੋ ਇਹਦੇ ਨਾਲ ਹੀ ਆਪਾਂ ਜਿਹੜੀ ਗੱਲਬਾਤ ਆ ਕਿ ਅਗੇਨ ਜਿਹੜੀਆਂ ਮੀਟਿੰਗਸ ਹੈਗੀਆਂ ਕਾਰ ਦੀਆਂ ਅੱਗੇ ਜਿੱਦਾਂ ਇੱਦਾਂ ਆਉਂਦੀਆਂ ਜਾਣਗੀਆਂ ਉੱਦਾਂ ਦਾ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ। ਨਾਪਟਾ ਦੀ ਵੈਬਸਾਈਟ 'ਤੇ ਆਪਾਂ ਇਹਨਾਂ ਨੂੰ ਪੋਸਟ ਕਰਦੇ ਰਹਾਂਗੇ ਜਦੋਂ ਟਾਈਮ ਟੂ ਟਾਈਮ। ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜ਼ਰੂਰ ਜਿਹੜੀਆਂ ਪੋਸਟ ਚੈੱਕ ਕਰ ਲਿਆ ਕਰੋ। ਜਿਹੜੇ ਆਉਣ ਵਾਲੇ ਜਿਹੜੀਆਂ ਮੀਟਿੰਗਸ ਹੈਗੀਆਂ ਪ੍ਰੋਗਰਾਮਸ ਹੈਗੇ ਉਹਨਾਂ ਜ਼ਰੂਰ ਹਿੱਸਾ ਲਓ। ਬਿਲਕੁਲ ਜੀ, ਪੰਜਾਬੀ ਰੇਡੀਓ USA ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਬਾਕੀ ਟਾਈਮ ਵੀ ਆਪਾਂ ਤੁਹਾਨੂੰ ਪਹਿਲਾਂ ਤੋਂ ਵੀ ਦੱਸਦੇ ਆ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਜਿਹੜੇ ਉਹ ਦੱਸਦੇ ਜਿਹੜੇ ਉਹ ਰਵਾਂਗੇ। ਅਤੇ ਬਾਕੀ ਓਵਰਆਲ ਅੱਜ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਉਹ ਹੈਗੀ ਆ ਅੱਜ ਜਿਹੜੀ ਆ ਰਾਤ 9 ਵਜੇ ਤੱਕ 104 ਤੋਂ ਲੈ ਕੇ ਤੇ 112 ਡਿਗਰੀ ਤੱਕ ਕਈ ਥਾਵਾਂ ਦੇ ਉੱਤੇ ਬਹੁਤ ਜਿਹੜੀ ਗਰਮੀ, ਤੇਜ਼ ਜਿਹੜੀ ਧੁੱਪ, ਹਾਈ ਟੈਂਪਰੇਚਰਸ ਜਿਹੜੇ ਆ ਉਹ ਹੋਣਗੇ। ਸੋ ਜਿਹੜਾ ਕਿਤੇ ਵੀ ਕੋਈ ਵੀ ਬਾਹਰ ਕੰਮ ਕਰ ਰਿਹਾ ਹੈਗਾ ਆ, ਜਿਨ੍ਹਾਂ ਨੇ ਕਰਨਾ ਹੀ ਕਰਨਾ ਹੈ, ਕਰਨਾ ਹੀ ਜਿਨ੍ਹਾਂ ਨੂੰ ਪੈਣਾ ਆ, ਪਾਣੀ ਦਾ ਅਤੇ ਛਾਂ ਦਾ ਪ੍ਰਬੰਧ ਜਿਹੜਾ ਉਹ ਜ਼ਰੂਰ ਰੱਖੋ। ਆਪਣੇ ਜਿਹੜੇ ਵੀ ਕੰਮ ਕਰਵਾ ਰਹੇ ਆ ਜਾਂ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਤੁਹਾਨੂੰ ਵੀ ਪਤਾ ਹੋਵੇ ਵੀ ਹੀਟ ਸਟ੍ਰੋਕ ਦੇ ਹੋ ਜਾਵੇ ਜਾਂ ਇੱਦਾਂ ਦੇ ਕੋਈ ਲੱਛਣ ਉਹਨਾਂ ਦੇ ਕੀ ਹੁੰਦੇ ਆ, ਉਹਦੇ ਦੌਰਾਨ ਜਿਹੜਾ ਉਹ ਤੁਸੀਂ ਕੀ ਕਰਨਾ ਹੈ। ਪਾਣੀ ਅਤੇ ਛਾਂ ਦਾ ਪ੍ਰਬੰਧ ਕਰਨਾ ਤੁਹਾਡਾ ਸਾਰਿਆਂ ਦਾ ਹੀ ਜਿਹੜਾ ਇਹ ਆਪਣੀ ਜਿਹੜੀ ਸੇਫਟੀ ਦੇ ਲਈ ਅਤੇ ਤੁਹਾਡੇ ਇੰਪਲਾਈਜ਼ ਦੀ ਸੇਫਟੀ ਦੇ ਲਈ ਇਹ ਤੁਹਾਡਾ ਫਰਜ਼ ਆ। ਸੋ ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਧਿਆਨ ਜਿਹੜਾ ਉਹ ਨਾਲ ਦੇ ਨਾਲ ਜ਼ਰੂਰ ਰੱਖੋ। ਸੋ ਡੈਥ ਵੈਲੀ ਦੇ ਵਿੱਚ ਅੱਜ 119 ਡਿਗਰੀ ਤੱਕ ਜਾਣਾ ਹੈ ਟੈਂਪਰੇਚਰ। ਸੋ ਉਸ ਪਾਸੇ ਇੱਦਾਂ ਦੇ ਜਿਹੜੇ ਕੰਮ ਆ ਉਹ ਹੈਗੇ ਆ। ਸੋ ਬਚ ਕੇ ਸਾਰੇ ਜਾਣੇ ਅਤੇ ਐਕਸੈਸਿਵ ਹੀਟ ਤੋਂ ਆਪਣੇ ਆਪ ਨੂੰ ਜਿਹੜਾ ਉਹ ਬਚਾਅ ਰੱਖੋ। ਛਾਂ ਦਾ ਅਤੇ ਪਾਣੀ ਦਾ ਪ੍ਰਬੰਧ ਜ਼ਰੂਰ ਰੱਖਿਓ। ਅਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ। ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਅਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।